ਉਹ ਘੋੜਾ ਆ ਜਿਹੜਾ ਹਰੇਕ ਰੇਸ ਜਿੱਤਣੀ ਚਾਹੁੰਦਾ। ਅਸੀਂ ਤੇ ਇਹਨੂੰ ਬਚਪਨ ਤੋਂ ਫੋਲੋ ਕਰਦੇ ਪਏ ਹਾਂ, ਜੀ ਬਚਪਨ ਤੋਂ 88 ਤੋਂ ਨਵਜੋਤ ਸਿੱਧੂ ਨੂੰ ਫੋਲੋ ਕਰਦੇ ਹਾਂ, 88 ਤੋਂ। ਇਹ ਉਹ ਘੋੜਾ ਹੈ ਜਿਹੜਾ ਮਤਲਬ ਬੇਲਗਾਮ ਹੋ ਕੇ ਦੌੜਨਾ ਚਾਹੁੰਦਾ, ਮਤਲਬ ਕਿ ਉੱਤੇ ਨਹੀਂ, ਜਿਹੜਾ ਹੁੰਦਾ ਨਾ ਦੌੜਾਉਣ ਵਾਲਾ ਘੋੜਾ, ਉਹ ਇਹ ਨਹੀਂ ਬਰਦਾਸ਼ਤ ਕਰ ਸਕਦਾ ਕਿ ਮੇਰੀ ਪਿੱਠ ਤੇ ਬੈਠ ਕੇ। ਜਦ ਕਿ ਇੱਕ ਚੀਜ਼ ਨੋਟ ਕਰਿਓ, ਘੋੜੇ ਦੇ ਉਹ ਛੜੀਆਂ ਜ਼ਰੂਰ ਮਾਰਦਾ, ਅੰਤ ਦੇ ਵਿੱਚ ਜਿੱਤਦਾ ਜਿਹੜਾ ਹੈ ਨਾ ਘੋੜਾ, ਉਸੇ ਬਦੌਲਤ ਹੀ ਹੈ। ਮੇਰੇ ਘੋੜਾ ਤੇ ਢਿੱਲਾ ਹੋ ਜਾਊਗਾ, ਕਹਿਣ ਦਾ ਮਤਲਬ ਉਹਨੂੰ ਜਿਤਾਉਣ ਵਾਸਤੇ ਹੀ। ਜਿਵੇਂ ਆਪਣੇ ਕਈ ਵਾਰ ਪਰਮਾਤਮਾ ਕਹਿ ਲਓ, ਕੁਦਰਤ ਕਹਿ ਲਓ, ਵਕਤ ਕਹਿ ਲਓ, ਕਿ ਮੁਸੀਬਤਾਂ ਦਿੰਦਾ ਨਾ ਆਪਾਂ ਨੂੰ, ਤਾਂ ਉਹ ਵੀ ਇਸੇ ਤਰ੍ਹਾਂ ਹੀ ਲਾ ਲਓ ਕਿ ਚਾਬੁਕ ਹੀ ਹੁੰਦੇ ਆ ਆਪਣੇ, ਕਿ ਅਸੀਂ ਹੋਰ ਤੇਜ਼ ਦੌੜੀਏ, ਹੋਰ ਤੇਜ਼ ਦੌੜੀਏ, ਸਟਰੋਂਗ ਹੋ ਕੇ ਦੌੜੀਏ। ਤਾਂ ਇਹ ਉਹ ਘੋੜਾ ਆ ਜਿਹੜਾ ਉਹ ਬਰਦਾਸ਼ਤ ਨਹੀਂ ਕਰ ਸਕਦਾ। ਉਹਨੂੰ ਕੀ ਕਹਿੰਦੇ ਨੇ, ਮੈਨੂੰ ਪਤਾ ਨਹੀਂ ਅੰਗਰੇਜ਼ੀ ਚ ਕੀ ਜੋਕੀ ਕਹਿੰਦੇ, ਕੀ ਕਹਿੰਦੇ ਨੇ, ਪਰੰਤੂ ਜੋ ਵੀ ਹੈ ਇਹ ਬਰਦਾਸ਼ਤ ਨਹੀਂ ਕਰਦਾ। ਦੌੜ ਵੀ ਇਹਨੇ ਹਰੇਕ ਜਿੱਤਣੀ ਜਾਣੀ ਆ। ਸੋ ਇਹੀ ਨਵਜੋਤ ਸਿੱਧੂ ਦੇ ਵਿੱਚ ਸਭ ਤੋਂ ਵੱਡੀ ਕਮੀ ਆ। ਕਾਂਗਰਸ ਦੀ ਜ਼ਰੂਰਤ ਸੀ ਉਸ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਲੈਣਾ, ਲੋੜ ਕਹਿ ਲਓ। ਜੇ ਆਮ ਆਦਮੀ ਪਾਰਟੀ ਚ ਜਾਂਦਾ ਸੀ, ਕਹਾਣੀ ਖਿਲਰਦੀ ਸੀਗੀ। ਉਸ ਤੋਂ ਬਾਅਦ ਇਹ ਚੀਜ਼ ਜਿਹੜੀ ਆ ਨਾ ਉਹ ਸਾਫ਼ ਸੀਗੀ ਕਿ ਨਵਜੋਤ ਸਿੰਘ ਸਿੱਧੂ ਨਹੀਂ ਚੱਲ ਸਕਦਾ। ਹਾਲੇ ਵੀ ਤੁਸੀਂ ਜੇ ਦੇਖੋਗੇ ਨਾ, ਸੋਸ਼ਲ ਮੀਡੀਆ ਚੈੱਕ ਕਰੋ, ਤੁਹਾਨੂੰ 75% ਪੰਜਾਬੀ ਹਾਲੇ, ਕਿਉਂਕਿ ਇਸ ਬੰਦੇ ਚ ਇੱਕ ਕਲਾ ਆ, ਇਹ ਇੰਨੇ ਇਮੋਸ਼ਨਲ ਢੰਗ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਕਰਦਾ ਹੈ ਕਿ ਉਹ ਵਕਤ ਜਿਹੜਾ ਨਾ ਬੰਦੇ ਦੀ ਸੋਚ ਨੂੰ ਦੁਵਿਧਾ ਚ ਪਾ ਦਿੰਦਾ ਕਿ ਨਹੀਂ ਯਾਰ ਇਹ ਐਸਾ ਅਜਿਹਾ ਕੀਤਾ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਨਵਜੋਤ ਸਿੰਘ ਸਿੱਧੂ CM ਚਰਨਜੀਤ ਸਿੰਘ ਦਾ ਵਿਰੋਧ ਕਰ ਸਕਦਾ? ਨਹੀਂ ਕਰ ਸਕਦਾ। ਕਿਉਂ? ਉਹਦੇ ਚ ਕਾਸਟ ਸਮੀਕਰਨ ਹੈ। ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਉਸੇ ਦਿਨ ਖਤਮ ਹੋ ਜਾਏਗੀ। ਪਰ ਗੱਲ ਕੀ ਹੈ ਕਿ ਪਰਦੇ ਦੇ ਪਿੱਛੇ ਦੇਖੋ ਜਿਹੜੀ ਕਹਾਣੀ ਨਿਕਲ ਕੇ ਆ ਰਹੀ ਸਾਹਮਣੇ, ਉਹ ਇਹੋ, ਚਲੋ ਕਿਸੇ ਨੇ ਮੰਨਣਾ ਜਾਂ ਨਹੀਂ ਮੰਨਣਾ, ਕਿਉਂਕਿ ਪੰਜਾਬੀ ਮੰਨਦੇ ਉਦੋਂ ਹੁੰਦੇ ਆ ਜਦੋਂ ਤੜਕਦੇ ਨੇ ਦਿਲ ਟੁੱਟ ਜਾਂਦਾ ਕਿਸੇ। ਖੈਰ ਗੱਲ ਇਹ ਆ ਕਿ ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਅਮਰਿੰਦਰ ਸਿੰਘ ਨੂੰ ਗੁੱਠੇ ਲਾ ਕੇ ਉਸ ਤੋਂ ਬਾਅਦ ਹੱਥ ਝਾੜ ਕੇ ਐ ਬਿਲਕੁਲ ਮਹਿਸੂਸ ਕਰਦਾ ਸੀਗਾ ਕਿ ਲਓ ਮੇਰਾ ਕੰਮ ਤੇ ਹੋ ਗਿਆ ਸਾਰਾ ਡਨ। ਮਤਲਬ ਆਪਾਂ ਕਈ ਵਾਰ ਆਪਣਾ ਕੰਮ ਨਵੇੜ ਕੇ ਜੌਬ ਤੋਂ ਆਪਾਂ ਕਹਿ ਨਹੀਂ ਦਿੰਦੇ ਲੈ ਵੀ ਬੱਚਾ ਡਨ ਹੋ ਗਿਆ ਯਾਰ ਚਲੀਏ ਕਰ, ਤਾਂ ਓਦਾਂ ਸਿੱਧੂ ਮੰਨ ਕੇ ਚੱਲ ਰਿਹਾ ਸੀਗਾ ਕਿ ਡਨ ਹੋ ਗਿਆ। ਔਰ ਮੁਹੰਮਦ ਮੁਸਤਫਾ ਕੁਝ ਘੰਟੇ ਪਹਿਲਾਂ ਹੀ ਕਹਿੰਦੇ ਆ ਕਿ ਸਾਡੇ ਰਾਹ ਦਾ ਸਭ ਤੋਂ ਵੱਡਾ ਰੋੜਾ ਜਿਹੜਾ ਉਹ ਪਾਸੇ ਹੋ ਗਿਆ, ਹੁਣ ਅਸੀਂ ਲਈ ਗਏ। ਕਿ ਉਦੋਂ ਤੱਕ ਇਹਨਾਂ ਨੂੰ ਰਾਣਾ ਗੁਰਜੀਤ ਬਾਰੇ ਨਹੀਂ ਸੀ ਪਤਾ ਕਿ ਕੈਬਨਿਟ ਚ ਆ ਗਿਆ? ਕਿ ਇਹਨਾਂ ਨੂੰ ਭਾਰਤ ਭੂਸ਼ਣ ਆਸ਼ੂ ਦਾ ਨਹੀਂ ਸੀ ਪਤਾ? ਕਿ ਇਹਨਾਂ ਨੂੰ ਸੋਨੀ ਦਾ ਨਹੀਂ ਸੀ ਪਤਾ? ਕਿ ਇਹਨਾਂ ਨੂੰ ਨਹੀਂ ਸੀ ਪਤਾ ਕਿ ਸਹੋਤੇ ਨੂੰ ਚਾਰਜ ਦੇ ਦਿੱਤਾ? ਕਿ ਇਹਨਾਂ ਨੂੰ ਨਹੀਂ ਸੀਗਾ ਪਤਾ ਕਿ ਭਾਈ ਇਹ ਜੀ ਬਦਲ ਕੇ ਪਿਓ ਲਾ ਦਿੱਤਾ? ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ, ਕਿਉਂਕਿ ਕੱਲ ਠੀਕ ਇਸ ਵੇਲੇ ਤੇ ਮੁਸਤਫਾ ਸਾਹਿਬ ਇਹ ਗੱਲ ਫਰਮਾ ਰਹੇ ਸਨ, ਸ਼ਹਿਰੋ ਸ਼ਾਇਰੀ ਵੀ ਕਰ ਰਹੇ ਸੀਗੇ ਕਿ ਭਾਈ ਅਸੀਂ ਸਾਰੇ ਰਾਹ ਦਾ ਵੱਡਾ ਜਿਹੜਾ ਰੋੜਾ ਸੀਗਾ ਉਹ ਪਾਸੇ ਕਰ ਦਿੱਤਾ, ਹੁਣ ਸਾਡੇ ਮਿਸ਼ਨ ਨੂੰ ਕੋਈ ਰੋਕ ਹੀ ਨਹੀਂ ਸਕਦਾ ਬਾਈ ਦਾ ਲਾਲ। ਫਿਰ ਹੁਣ ਕੀ ਬਿੱਲੀ ਨੱਚ ਗਈ ਬਈ ਕੁਝ ਘੰਟਿਆਂ ਦੇ ਅੰਦਰ? ਇਹਨਾਂ ਚੀਜ਼ਾਂ ਨੂੰ, ਇਹਨਾਂ ਰਮਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ। ਰਾਜਨੀਤੀ ਡੀਕੋਡ ਥੋੜੀ ਕਰਨੀ ਗੁੰਝਲਦਾਰ ਹੁੰਦੀ ਪਰ ਹੋ ਜਾਂਦੀ ਹੈ, ਕੋਈ ਬਹੁਤੀ ਵੱਡੀ। ਹੁਣ ਮੈਂ ਤੁਹਾਨੂੰ ਪਹਿਲੀ ਗੱਲ ਜਿਹੜੀ ਕਹੀ ਹੈ ਉਹਨੂੰ ਇਸ ਚੀਜ਼ ਦੇ ਨਾਲ ਜੋੜ ਕੇ ਦੱਸ ਰਿਹਾ ਕਿ ਸਿੱਧੂ ਸਾਹਿਬ ਦੀ ਇਹ ਮਜਬੂਰੀ ਹੈ ਕਿ ਸਿੱਧੂ ਸਾਹਿਬ ਡਾਇਰੈਕਟ ਵੇ ਦੇ ਨਾਲ ਨਹੀਂ ਕਹਿ ਸਕਦੇ, ਮਜਬੂਰੀ ਹੈ ਕਿਉਂਕਿ CM ਉਹਨਾਂ ਨੇ ਬਣਾਇਆ ਹੀ ਇਸ ਕਰਕੇ ਸੀਗਾ। ਬਾਅਦ ਦੇ ਵਿੱਚ ਤੁਸੀਂ ਦੇਖ ਲਓ ਕਿ ਨਵਜੋਤ ਸਿੰਘ ਸਿੱਧੂ ਦਾ ਇੰਟਰਵੀਨ ਕਰਨਾ ਜਿਹੜਾ ਹਰੇਕ ਮਾਮਲੇ ਦੇ ਵਿੱਚ ਉਹ ਕਿੰਨਾ ਘਟ ਗਿਆ। ਨਹੀਂ ਤਾਂ ਗੁੱਟੋ ਫੜ ਕੇ ਮੈਂ ਬਾਹਾਂ ਚੱਕਦੇ ਹਾਂ, ਪ੍ਰੈਸ ਕਾਨਫਰੰਸ ਦੇ ਵਿੱਚ ਸਿੱਧੂ ਕਹਿ ਰਿਹਾ ਮੈਂ ਬਾਹਾਂ ਚੱਕੂਗਾ ਤਾਂ। ਯਾਰ ਕਮਾਲ ਦੀ ਗੱਲ ਹੈ ਕਿ ਉਹ ਤੇਰੇ ਤੋਂ ਪਹਿਲਾਂ ਦੇ ਸਿਆਸਤ ਦੇ ਵਿੱਚ ਲੋਕ ਨੇ, ਤੂੰ ਤੇ ਆਇਆ 2000 ਦੇ ਦਹਾਕੇ ਚ, ਉਹ 90 ਦੇ ਦਹਾਕੇ ਤੋਂ ਰਾਜਨੀਤੀ ਚ ਨੇ। ਔਰ ਉਹ ਗੱਲਾਂ ਮਾਈਕ ਦੇ ਵਿੱਚ ਜਿਹੜੀਆਂ ਆ ਕੇ ਤੇ ਸਾਰੀ ਦੁਨੀਆ ਸੁਣ ਰਹੀ ਹੈ। ਦੂਜੀ ਚੀਜ਼ ਤੇ ਫਿਰ ਜਦੋਂ ਸੁਪਰ CM ਬਣਨ ਦਾ ਯਤਨ ਕੀਤਾ ਫਿਰ ਵਿਰੋਧ ਹੋਇਆ, ਨਵਜੋਤ ਸਿੰਘ ਸਿੱਧੂ ਤੁਹਾਨੂੰ ਪਤਾ ਹੀ ਫਰੇਮ ਚੋਂ ਬਾਹਰ ਹੋ ਗਿਆ। ਫਿਰ ਚਰਨਜੀਤ ਸਿੰਘ ਹੋਰਾਂ ਨੂੰ ਜਦੋਂ ਦਿੱਲੀ ਬੁਲਾਇਆ ਗਿਆ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਖੜਿਆ ਗਿਆ। ਫਿਰ ਜਦੋਂ ਲਿਸਟ ਫਾਈਨਲ ਕੀਤੀ ਗਈ ਆ ਸਿੱਧੂ ਦੀ ਕੋਈ ਰਾਏ ਨਹੀਂ ਲਈ ਗਈ। ਸਿੱਧੂ ਕੁਛ ਨਾਵਾਂ ਤੇ ਨਾਖੁਸ਼ ਸੀ, ਸਿੱਧੂ ਦੀ ਉਹ ਨਾਖੁਸ਼ੀ ਜਿਹੜੀ ਆ ਉਹ ਕੰਸੀਡ ਨਹੀਂ ਕੀਤੀ ਗਈ। ਇਹ ਸੱਚ ਆ, ਇਹ ਤੱਥ ਹੈ ਤੁਹਾਡੇ ਸਾਹਮਣੇ ਆ
ਕਿ ਬਾਅਦ ਦੇ ਵਿੱਚ ਚਰਨਜੀਤ ਸਿੰਘ ਨੂੰ ਕਹਿ ਦਿੱਤਾ ਸੀ ਕਿ ਤੂੰ ਦਿੱਲੀ ਆਣਾ ਹੈ ਤੇ ਇਕੱਲੇ ਨੇ ਆਣਾ ਹੈ। ਉਹਦੇ ਵਿੱਚ ਹੁਣ ਇਹ ਚੀਜ਼ਾਂ ਸਾਫ਼ ਨਹੀਂ, ਜੇ ਅਸੀਂ ਨਹੀਂ ਸਮਝ ਪਾ ਰਹੇ ਨਾ, ਉਹ ਸਾਡੀ ਗਲਤੀ ਆ ਕਿਤੇ। ਸਿੱਧੂ ਦੀ ਕੋਈ ਗਲਤੀ ਨਹੀਂ, ਸਿੱਧੂ ਸਹੀ ਸਮੇਂ ਤੇ ਆਪਣਾ ਮੂਵ ਚੱਲ ਰਿਹਾ ਹੈ, ਸਿੱਧੂ ਸਹੀ ਸਮੇਂ ਤੇ ਮੂਵ ਚੱਲ ਰਿਹਾ। ਜੇ ਹੁਣ ਨਹੀਂ ਤਾਂ ਕਦ? ਇੱਕੋ ਇੱਕ ਮੌਕਾ ਹੈ ਕਿ ਦੇਖੋ ਜੀ, ਦਿਓਲ ਨੂੰ ਲਾ ਦਿੱਤਾ ਤੁਸੀਂ। ਮੇਰੀ ਇੱਕ ਗੱਲ ਛੋਟੀ ਜਿਹੀ ਦਾ ਜਵਾਬ ਦੇ ਦੇਣਾ, ਵੈਸੇ ਜਵਾਬ ਦੇਣਾ ਤੁਹਾਡਾ ਕੰਮ ਨਹੀਂ, ਜਵਾਬ ਦੇਣਾ ਮੇਰਾ ਹੀ ਆ, ਚਲੋ ਮੈਂ ਹੀ ਦਊਂਗਾ। ਕਿ ਦੇਖੋ ਇਹਨਾਂ ਨੇ ਪਹਿਲਾਂ ਇਹ ਜੀ ਬਦਲਿਆ ਨਾ, ਉਹਦੀ ਫਾਈਲ ਹਾਈ ਕਮਾਂਡ ਕੋਲ ਪਹੁੰਚ ਗਈ, ਔਰ ਮੈਂ ਤੁਹਾਨੂੰ ਵਿਚਲੀ ਗੱਲ ਦੱਸ ਦਿੰਦਾ, ਉਹ ਫਾਈਲ ਵੀ ਨਵਜੋਤ ਸਿੰਘ ਸਿੱਧੂ ਦੀ ਸਿਫਾਰਿਸ਼ ਤੇ ਚੱਲੀ ਸੀ। ਜਿਹੜੇ ਪਟਵਾਲੀਆ ਸਾਹਿਬ ਆ ਨਾ, ਉਹ ਇੱਥੋਂ ਦੀ ਆ, ਪਟਿਆਲੇ ਦੀ। ਤਾਂ ਉਹ ਫਾਈਲ ਜਦੋਂ ਚੱਲ ਗਈ, ਇਹਨਾਂ ਦੇ ਬੰਦਿਆਂ ਨੇ ਮੁਖਾਲਫਤ ਕਰ ਦਿੱਤੀ। ਉਹਨਾਂ ਆਖਿਆ ਉਹਦਾ ਭਰਾ ਤਾਂ ਉੱਥੇ ਸੈਂਟਰ ਦੇ ਵਿੱਚ ਉਹਨਾਂ ਦਾ ਵਕੀਲ ਹੈ ਸਰਕਾਰ ਦਾ, ਇਹਨੇ ਫਾਈਲ, ਅੱਛਾ ਜੇ ਉਹ ਬਣ ਜਾਂਦੇ ਤੇ ਫਿਰ ਸਾਰਾ ਕੁਝ ਠੀਕ ਸੀ। ਫਿਰ ਮਤਲਬ ਕਿ 1889 ਏਜੰਡਾ ਜਿਹੜਾ ਉਹ ਡਨ ਹੋ ਗਿਆ ਸੀ, ਫਿਰ ਪੰਜਾਬ ਮਾਡਲ ਲਾਗੂ ਹੋ ਗਿਆ ਸੀ। ਇਹਨਾਂ ਨੇ ਉਹ ਫਾਈਲ ਜਿਹੜੀ ਤੋਰੀ ਸੀਗੀ, ਜਿਹੜੀ ਕਿ ਇਹਨਾਂ ਵੱਲੋਂ ਹੀ, ਇਹਨਾਂ ਦੇ ਬੰਦਿਆਂ ਵੱਲੋਂ ਹੀ ਰੋਕੀ ਗਈ। ਹੁਣ ਦਿਓਲ ਤੇ ਜੇ ਪਹਿਲਾਂ ਇਹ ਜੀ ਬਦਲਿਆ ਜਾ ਸਕਦਾ, ਦਿਓਲ ਵੀ ਬਦਲਿਆ ਜਾਂਦਾ, ਕਿੱਡੀ ਕੁ ਗੱਲ ਆ, ਅਸਤੀਫੇ ਵਾਲੀ ਕਿਹੜੀ ਗੱਲ ਆ? ਜੇ ਸਮੱਸਿਆ ਹੈਗੀ ਹੈ ਜੀ ਦੇ ਨਾਲ ਤਾਂ ਕੋਈ ਗੱਲ ਨਹੀਂ ਹੈ। ਡੀਜੀਪੀ ਨਾਲ ਸਿਧਾਰਥ ਚਟੋਪਾਧਿਆਏ ਲਾਉਣਾ, ਉਹ ਵੀ ਉਹ ਲੱਗ ਜੂਗਾ, ਕੋਈ ਵੱਡੀ ਗੱਲ ਨਹੀਂ ਹੈ। 2-4 ਦਿਨ 10 ਦਿਨ ਕੋਈ ਹਫ਼ਤੇ ਦੀ ਕੋਈ ਇੱਧਰ ਉੱਧਰ ਦੀ ਕੋਈ ਦੇਰੀ ਚੇਰੀ ਹੋ ਸਕਦੀ ਹੈ, ਚੱਲਣੀ ਤਾਂ ਅਖੀਰ ਨੂੰ ਤੁਹਾਡੀ ਹੈ, ਤੁਸੀਂ ਲਾਮਬੰਦੀ ਕਰ ਲਓ। ਸਭ ਤੋਂ ਵੱਡੀ ਗੱਲ, ਜੇ ਰਾਣਾ ਗੁਰਜੀਤ ਦੀ ਇਹ ਗੱਲ ਕਰਦੇ ਆ ਕੁਝ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਮਤਲਬ ਕਿ ਇਸ ਤਰ੍ਹਾਂ ਦੀ ਦਲੀਲ ਦਿੰਦੇ ਆ, ਤਾਂ ਰਾਣਾ ਗੁਰਜੀਤ ਨੂੰ ਤੇ ਡਿਫੈਂਡ ਕਰਦੇ ਰਹੇ ਸਿੱਧੂ ਹੋਰੀ ਜਦੋਂ ਰੌਲਾ ਪਿਆ ਉਸ ਟਾਈਮ। ਸੋ ਇਹ ਗੱਲਾਂ ਵਕਤ ਦੇ ਅਨੁਸਾਰ ਆ ਕੇ ਬਦਲ ਜਾਂਦੀ। ਉਸ ਟਾਈਮ ਕਿਸੇ ਨੇ ਕਾਂਗਰਸ ਦੇ ਵਿੱਚੋਂ ਕਿਹਾ ਕਿ ਹਾਂ ਰਾਣਾ ਬਾਹਰ ਹੋ ਜਾ ਯਾਰ, ਜਦੋਂ ਤੈਨੂੰ ਕਲੀਨ ਚਿੱਟ ਮਿਲ ਜਾਏਗੀ ਉਦੋਂ ਤੂੰ ਆ ਜੀ ਮੰਤਰੀ ਮੰਡਲ ਚ। ਜਦ ਆਮ ਆਦਮੀ ਪਾਰਟੀ ਨੇ ਇੱਕ ਲੜਾਈ ਛੇੜ ਦਿੱਤੀ ਸੁਖਪਾਲ ਖਹਿਰੇ ਨੇ, ਫਿਰ ਦਬਾਅ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੰਗ ਦਾ ਮੁੱਢ ਬੰਨ ਦਿੱਤਾ, ਉਦੋਂ ਰਾਣਾ ਗੁਰਜੀਤ। ਸੋ ਇਹ ਗੱਲਾਂ ਨੇ, ਜਿਹਨੂੰ ਸਮਝਣੀ ਉਹ ਸਮਝ ਜਾਏਗਾ, ਜਿਹਨੇ ਨਹੀਂ ਸਮਝਣੀ ਉਹ ਕਦੇ ਨਹੀਂ ਸਮਝੇਗਾ। ਤਾਂ ਦੂਜੀ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਦਾ, ਚਲੋ ਇਹ ਤਾਂ ਸਾਰਾ ਹੁਣ ਆਪਣਾ ਵਿਚਲਾ ਅੰਕਲਨ ਆ, ਵਿਸ਼ਲੇਸ਼ਣ ਆ ਇਹਨਾਂ ਚੀਜ਼ਾਂ ਦਾ, ਜੋ ਕਿ ਮੈਂ ਤੱਥਾਂ ਦੇ ਨਾਲ ਦੱਸਣ ਦਾ ਯਤਨ ਕੀਤਾ ਤੁਹਾਨੂੰ ਕਿ ਦੇਖੋ ਕਿੱਥੇ ਕੀ ਹੋਇਆ, ਕਿੱਥੇ ਕਿਸ ਤਰ੍ਹਾਂ ਚੀਜ਼ ਬਦਲੀ ਹੈ, ਕਿੱਥੇ ਨਵਜੋਤ ਸਿੰਘ ਸਿੱਧੂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਵਾਰੀ ਤਾਂ ਮੋਰਚਾ ਫਤਿਹ ਕਰ ਗਿਆ ਸੀ, ਸਾਰਾ ਕੁਝ ਕਰ ਗਿਆ ਸੀ, ਪਰ ਉਸ ਤੋਂ ਬਾਅਦ ਪਰਿਸਥਿਤੀਆਂ ਬਦਲਦੀਆਂ ਗਈਆਂ। ਕਿਉਂਕਿ ਦੇਖੋ ਨਵਜੋਤ ਸਿੰਘ ਸਿੱਧੂ ਸੀਐਮ ਦੀ ਨਾਮ ਹੀ ਚਾਹਨਾ ਰੱਖਦਾ ਹੋਵੇ, ਇੱਕ ਚੀਜ਼ ਤੁਸੀਂ ਨੋਟ ਕਰਿਓ ਕਿ ਨਵਜੋਤ ਸਿੰਘ ਸਿੱਧੂ ਡੋਮੀਨੇਟ ਕਰਨਾ ਚਾਹੁੰਦਾ ਹੈ। ਮਤਲਬ ਕਿ ਜਿੱਦਾਂ ਇਹ ਹੁੰਦਾ ਨਹੀਂ ਕਿ ਇੱਕ ਅਧਿਕਾਰ ਕਿ ਭਾਈ ਮੈਂ ਕੰਮ ਕਰਨਾ, ਜਿਵੇਂ ਮਤਲਬ ਕਿ ਅਮਰਿੰਦਰ ਸਿੰਘ ਸੀ ਕਿ ਸੰਗਠਨ ਦੇ ਵਿੱਚ ਕਿਹਨੇ ਕੀ ਲੱਗਣਾ ਆ, ਉਹ ਵੀ ਅਮਰਿੰਦਰ ਸਿੰਘ ਤੈਅ ਕਰੇ, ਤੇ ਕਿਹੜੇ ਅਫਸਰ ਨੇ ਕੰਮ ਕੀ ਕਰਨਾ ਹੈ ਉਹ ਵੀ ਅਮਰਿੰਦਰ ਸਿੰਘ ਤੈਅ ਕਰੇ। ਤਾਂ ਦੋਵੇਂ ਚੀਜ਼ਾਂ ਹੀ ਮਤਲਬ ਕਿ ਅਮਰਿੰਦਰ ਸਿੰਘ ਦੀ ਕਮਾਂਡ ਹੇਠ ਰਹੀਆਂ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੈਪਟਨਸੀ ਦੀ ਹੀ ਲੜਾਈ ਹੈ। ਇਹਦੇ ਚ ਸੀਐਮ ਦੇ ਖਿਲਾਫ ਨਹੀਂ ਬੋਲਿਆ ਜਾ ਸਕਦਾ, ਇਹ ਸਿੱਧੂ ਸਾਹਿਬ ਦੀ ਮਜਬੂਰੀ ਹੈ। ਤਾਂ ਫਿਰ ਕੀ ਬੋਲਿਆ ਜਾਏਗਾ? ਤੇ ਦੇਖੋ ਜੀ, ਪੰਜਾਬ ਦੇ 18 ਨੁਕਾਤੀ ਏਜੰਡੇ ਤੇ ਕੰਮ ਨਹੀਂ ਹੋ ਰਿਹਾ। 18 ਨੁਕਾਤੀ ਏਜੰਡਾ ਦਿੱਤੇ ਨੂੰ ਤਾਂ ਤੁਹਾਨੂੰ ਉਹਨਾਂ ਨੂੰ 3 ਮਹੀਨੇ ਹੋ ਗਏ ਆ, 3 ਮਹੀਨੇ ਹੋ ਗਏ ਆ, ਕੀ ਕੰਮ ਹੋਇਆ? ਕੁਛ ਵੀ ਨਹੀਂ ਹੈ। ਤੇ ਕੰਮ ਤੇ ਤਦ ਹੋਣਾ ਨਾ ਜੇ ਕੈਬਨਿਟ ਚੱਲੂਗੀ। ਸੋ ਇਹ ਚੀਜ਼ਾਂ ਨੇ, ਖੈਰ ਹੁਣ ਦੇਖੋ ਜਿਹੜੀ ਅਪਡੇਸ਼ਨ ਹੈ ਇਸ ਮਾਮਲੇ ਦੇ ਵਿੱਚ ਉਹ ਮੈਂ ਦੇ ਦੇਵਾਂ ਕਾਹਲੀ ਨਾਲ। ਕੁਝ ਹੋਰ ਅਸਤੀਫੇ ਆ ਗਏ ਆ, ਬੀਬੀ ਰਜ਼ੀਆ ਸੁਲਤਾਨਾ ਦਾ ਅਸਤੀਫਾ ਆ ਗਿਆ ਵਾ, ਯੋਗਿੰਦਰ ਢੀਂਗਰਾ ਦਾ ਅਸਤੀਫਾ ਆ ਗਿਆ ਵਾ, ਗੁਲਜ਼ਾਰ ਇੰਦਰ ਚਹਿਲ, ਇਹ ਸਾਰੇ ਸਿੱਧੂ ਦੀ ਟੀਮ ਦੇ ਮੈਂਬਰ ਸਨ। ਬੀਬੀ ਰਜ਼ੀਆ ਸੁਲਤਾਨਾ ਹੋਰੀ ਵੀ ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਕੈਪਟਨ ਤੋਂ ਪੀੜਤ ਸੀਗੇ ਜਦੋਂ ਮੁਸਤਫਾ ਸਾਹਿਬ ਦੀ ਨਿਯੁਕਤੀ ਜਿਹੜੀ ਆ ਨਹੀਂ ਹੋਈ ਸੀਗੀ, ਤੇ ਦਿਨਕਰ ਗੁਪਤਾ ਨੂੰ ਲਾ ਦਿੱਤਾ ਗਿਆ ਸੀਗਾ ਸੀਨੀਅਰਿਟੀ ਨੂੰ ਦਰਕਨਾਰ ਕਰਕੇ। ਤਾਂ ਇਹ ਅਸਤੀਫੇ ਦਿੱਤੇ ਗਏ ਨੇ। ਕੁਛ ਮੇਰੇ ਖਿਆਲ ਦੇ ਨਾਲ ਯੂਥ ਦੇ ਵਿੱਚ ਵੀ ਹਿਲਜੁਲ ਹੋ ਗਈ ਆ। ਗੌਤਮ ਸੇਠ ਹੈ ਜਿਹੜੇ ਪੀਪੀਸੀਸੀ ਦੇ ਜਿਹੜੇ ਕਹਿ ਲਓ ਕਿ ਜਨਰਲ ਸਕੱਤਰ ਨੇ, ਸ਼ਾਇਦ ਉਹਨਾਂ ਨੇ ਵੀ ਅਸਤੀਫਾ ਦਿੱਤਾ ਵਾ। ਪ੍ਰਗਟ ਸਿੰਘ ਦੇ ਅਸਤੀਫੇ ਦੀ ਖਬਰ ਆ ਰਹੀ ਸੀਗੀ, ਪਰ ਉਹਨਾਂ ਨੇ ਖੰਡਨ ਕਰ ਦਿੱਤਾ, ਕਿਹਾ ਕਿ ਮੈਂ ਸਿੱਧੂ ਨੂੰ ਮਿਲਣ ਜਾ ਰਿਹਾ। ਸਿੱਧੂ ਨੂੰ ਮਿਲਣ ਵਾਸਤੇ ਕਾਫੀ ਤਾਂਤਾ ਲੱਗਾ ਪਿਆ, ਕੁਲਬੀਰ ਜ਼ੀਰਾ ਜਾਂ ਕੁਛ ਹੋਰ ਲੀਡਰ ਜਿਹੜੇ ਆ ਉੱਥੇ ਪਹੁੰਚ ਰਹੇ ਆ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਕੁਛ ਤੰਜ਼ ਵੀ ਆ ਰਹੇ ਆ, ਕੁਛ ਤੰਜ਼ ਕੱਸੇ ਜਾ ਰਹੇ। ਤੰਜ਼ ਤਾਂ ਫਿਰ ਹੋਣੇ ਹੀ ਸੀਗੇ। ਜਿਹੜਾ ਹੈਗਾ ਨਾ ਮਨੀਸ਼ ਤਿਵਾੜੀ ਇਹਨਾਂ ਦਾ ਲੀਡਰ, ਉਹ ਤੇ ਕੁਲਦੀਪ ਮਾਨਕ ਦਾ ਗਾਣਾ ਹੀ ਗਾ ਰਿਹਾ ਸੀਗਾ। ਗਾਣਾ ਤਾਂ ਮੈਨੂੰ ਪੂਰਾ ਯਾਦ ਨਹੀਂ ਹੈ, ਪਰ ਉਹ ਕਾਫੀ ਉਹਨੂੰ ਨਾ ਗੁਜਾ ਜਿਹਾ ਕਹਿ ਲਓ ਕਿ ਚੂੰਡੀ ਵੱਢ ਕੇ ਗਾਣਾ ਸੁਣਾ ਰਿਹਾ ਸੀ। ਮਾਨਕ ਦਾ ਪੁਰਾਣਾ ਗਾਣਾ ਆ, ਕਲੀ ਦੇ ਰੂਪ ਦੇ ਵਿੱਚ, ਕਿਤੇ ਨਾ ਕਿਤੇ ਤੁਸੀਂ ਸੁਣਿਆ ਹੋਣਾ। ਤੇ ਜੇ ਮੈਂ ਠੀਕ ਢੰਗ ਨਾਲ ਸੁਣਾ ਸਕਾਂ ਹੁਣ, ਕਿਉਂਕਿ ਮੈਨੂੰ ਭੁੱਲ ਗਿਆ। ਉਹ ਕਹਿੰਦਾ ਸੀਗਾ
ਚੜ੍ਹਦੇ ਮਿਰਜ਼ਾ ਖਾਨ ਨੂੰ ਵੱਡੀ ਭਾਬੀ ਦਿੰਦੀ ਮੱਤ, ਭੱਠ ਰੰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੇ ਮੱਤ। ਮੈਂ ਇਸ ਗੱਲ ਦੇ ਨਾਲ ਵੈਸੇ ਸਹਿਮਤ ਹਾਂ ਜਾਤੀ ਤੌਰ ਤੇ, ਜੋ ਖੁਰੀ ਜਿਨ੍ਹਾਂ ਦੀ ਮੱਤ, ਹੱਸ ਹੱਸ ਲਾਉਣ ਯਾਰੀਆਂ ਤੇ ਰੋ ਰੋ ਦੇਣ ਦੱਸ। ਮੇਰਾ ਪੰਜਾਬ ਸਾਡਾ ਹੱਸਦਾ ਵਸਦਾ ਰਵੇ। ਮਨੀਸ਼ ਤਿਵਾੜੀ ਜੀ ਤੰਜ਼ ਕੱਸ ਰਹੇ, ਪਰ ਮੈਂ ਇਸ ਲਾਈਨ ਦੇ ਨਾਲ ਕਦੇ ਵੀ ਮੁਤਫਿਕ ਨਹੀਂ ਜਿਨ੍ਹਾਂ ਨੇ ਇਹ ਕਲੀ ਲਿਖੀ ਹੈ। ਮੈਂ ਉਹਨਾਂ ਦੇ ਨਾਲ ਵੀ ਸਹਿਮਤੀ ਨਹੀਂ ਰੱਖਦਾ ਕਿ ਖੁਰੀ ਜਿਨ੍ਹਾਂ ਦੇ ਮੱਤ। ਸਾਡੇ ਗੁਰੂਆਂ ਨੇ ਕੀ ਕਿਹਾ ਨਾਰੀ ਨੂੰ ਲੈ ਕੇ, ਨਾਰੀਵਾਦ ਨੂੰ ਲੈ ਕੇ, ਉਹ ਸਾਡੇ ਲਈ ਸੰਕਲਪ ਬਿਹਤਰ ਹੈ ਇਹਨਾਂ ਚੀਜ਼ਾਂ ਦੇ ਨਾਲੋਂ। ਖੈਰ ਅੱਛਾ, ਫਿਰ ਅਮਰਿੰਦਰ ਸਿੰਘ ਆ ਗਿਆ। ਅਮਰਿੰਦਰ ਸਿੰਘ ਚੱਲਿਆ ਅਸੀਂ ਦਿੱਲੀ, ਚਲਤੇ ਚਲਤੇ ਗਾਣਾ ਨਾ ਜਿਵੇਂ ਰਸਤੇ में चलते चलते, ਤਾਂ ਖਬਰ ਮਿਲ ਗਈ ਕਿ ਹਾਂ ਭਾਈ ਆਹ ਕਾਂਡ ਹੋ ਗਿਆ। ਉਹ ਉੱਥੇ ਬੋਲ ਉੱਥੇ ਵੈਸੇ ਤਾਂ ਉਹਨਾਂ ਦਾ ਮੀਟਿੰਗ ਦਾ ਪ੍ਰੋਗਰਾਮ ਸੀਗਾ ਅਮਿਤ ਸ਼ਾਹ ਦੇ ਨਾਲ ਜਾਂ JP ਨੱਡਾ ਦੇ ਨਾਲ। ਕਹਿੰਦੇ ਨਹੀਂ ਜੀ ਮੈਂ ਤਾਂ ਨਿੱਜੀ ਕੰਮ ਤੇ ਚੱਲਿਆ ਸਾਂ, ਪਰ ਮੈਂ ਤੁਹਾਨੂੰ ਦੱਸਿਆ ਸੀ ਨਾ ਬੰਦਾ ਜਿਹੜਾ ਇੱਕ ਥਾਂ ਤੇ ਟਿਕਣ ਵਾਲਾ ਨਹੀਂ ਜੇ ਹੈਗਾ, ਨਮੂਨਾ ਹੈ ਇਹ, ਟਿਕਣ ਵਾਲਾ ਨਹੀਂ ਜੇ ਹੈਗਾ ਇਹ ਬੰਦਾ ਜਿਹੜਾ ਆ ਉਹ ਸਰਹੱਦੀ ਸੂਬੇ ਵਾਸਤੇ ਫਿੱਟ ਨਹੀਂ ਪੈਂਦਾ। ਉਹਨਾਂ ਨੇ ਵੀ ਤੀਰ ਠੋਕ ਦਿੱਤਾ ਤੇ ਰਹਿ ਗਏ ਸੁਖਬੀਰ ਸਿੰਘ ਬਾਦਲ। ਹੁਣ ਸੁਖਬੀਰ ਸਿੰਘ ਬਾਦਲ ਤੁਹਾਨੂੰ ਪਤਾ ਉਹ ਵੀ ਸਿੱਧੂ ਦੇ ਬੜੇ ਸਤਾਏ ਹੋਏ ਆ। ਉਹ ਕਹਿੰਦੇ ਯਾਰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਮਿਸਗਾਈਡਡ ਮਜ਼ਾਕ ਲਿਆ, ਪਹਿਲਾਂ ਹੀ ਡਿੱਗੀ ਕੈਪਟਨ ਤੇ ਹੁਣ ਡਿੱਗੀ ਕਾਂਗਰਸ ਤੇ। ਮੈਂ ਕਿਹਾ ਤੁਸੀਂ ਆਪਣਾ ਛੱਡ ਹੀ ਗਏ ਹੋ ਕਿ ਪਹਿਲਾਂ ਤੁਹਾਡੇ ਤੇ ਵੀ ਡਿੱਗੀ ਸੀ, ਤੁਹਾਡੇ ਚ ਰਹਿੰਦੇ ਆ। ਖੈਰ ਇਸ ਤਰ੍ਹਾਂ ਦੇ ਤੰਜ਼ ਜਿਹੜੇ ਆ ਉਹ ਕੱਸੇ ਜਾ ਰਹੇ। ਆਮ ਆਦਮੀ ਪਾਰਟੀ ਤੇ ਜਿਹੜੇ ਮਿਸਟਰ ਰਾਘਵ ਚੱਡਾ ਆ ਉਹਨਾਂ ਨੇ ਵੀ ਤੰਜ਼ ਕੱਸਿਆ। ਤਾਂ ਕੁੱਲ ਮਿਲਾ ਕੇ ਕਹਿ ਲਓ ਕਿ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਦੇ ਵਿੱਚ ਤੇ ਆਲੋਚਨਾ ਠੋਕੇ ਹੋ ਰਹੀ ਆ। ਹੁਣੇ ਇੱਕ ਸਟੇਟਮੈਂਟ ਜਿਹੜੀ ਵੱਡੀ ਆ ਉਹ ਸੁਨੀਲ ਜਾਖੜ ਦੀ ਆ ਗਈ ਆ। ਸੁਨੀਲ ਜਾਖੜ ਜੀ ਕਹਿੰਦੇ ਆ ਕਿ ਕ੍ਰਿਕਟ ਨਹੀਂ ਹੈ ਬੱਲਿਆ, ਇਹ ਕ੍ਰਿਕਟ ਨਹੀਂ ਹੈ। ਬਹੁਤ ਵੱਡੀ ਗੱਲ ਕਹਿ ਰਹੇ ਆ। ਤੇ ਰਵਨੀਤ ਬਿੱਟੂ ਤੇ ਸਿੱਧਾ ਹੀ ਹੋ ਗਿਆ, ਕਹਿੰਦਾ ਯਾਰ ਖੁਸ਼ੀਆਂ ਦੇ ਮੌਕੇ ਸੀ ਅਸੀਂ ਤੇ ਲੱਡੂ ਲੁੱਡੂ ਖਾਣ ਡਏ ਤਾਂ ਇਹਨੇ ਤੇ ਸਵਾਹ ਹੀ ਪਾ ਦਿੱਤੀ ਆ ਲੱਡੂਆਂ ਦੇ ਵਿੱਚ। ਕਹਿੰਦਾ ਕਿ ਇਹ ਬੰਦਾ ਜਿਹੜਾ ਨਾ ਇਹਨੇ ਤਾਂ ਸਾਡੇ ਸਿਰ ਹੀ ਸਵਾਹ ਪਾ ਦਿੱਤੀ ਆ। ਐਂ ਕਹੀ ਜਾਂਦਾ ਸੀ ਸਾਡੇ ਸਿਰ ਦੀ ਸਵਾਹ ਪਾ ਦਿੱਤੀ ਆ। ਮੈਂ ਕਿਹਾ ਇਹ ਵੀ ਕਮਾਲ ਹੀ ਕਰਨ ਡਏ ਆ ਕਿ ਸਿਰ ਦੇ ਵਿੱਚ ਹੀ ਸਵਾਹ ਪਵਾਈ ਜਾਂਦੇ ਆ। ਹਾਲੇ ਸਵਾਹ ਪਈ ਨਹੀਂ ਹੈ, ਹਾਲੇ ਤੇ ਤੁਹਾਡੀ ਸ਼ੁਰੂਆਤ ਹੋਈ ਆ। ਵੇਖੋ ਅੱਗੇ ਅੱਗੇ ਕੀ ਬਣਦਾ। ਤੇ ਇਹ ਜਿਹੜਾ ਕੁੱਲ ਮਿਲਾ ਕੇ ਆਪਾਂ ਦੇਖੀਏ ਸਾਡੇ ਲਈ ਬੜਾ ਕਰੂਸ਼ਲ ਪੀਰੀਅਡ ਸੀਗਾ। ਆਪਾਂ 100 ਡੇਜ਼ ਨੂੰ ਲੈ ਕੇ ਚੱਲ ਰਹੇ ਸੀਗੇ ਕਿ 100 ਦਿਨ ਦੇ ਵਿੱਚ ਦੇਖਾਂਗੇ ਪੰਜਾਬੀ ਨੂੰ ਹਾਰ ਕਿਸ ਕਦਰ ਬਦਲਦੀ ਆ। CM ਅੱਛੀ ਸ਼ੁਰੂਆਤ ਕਰ ਗਿਆ ਸੀਗਾ, ਜਿਵੇਂ ਆਪਾਂ ਕਹਿੰਦੇ ਨਹੀਂ ਕਿ ਇਹ ਗੁੱਡ ਸਟਾਰਟ, ਮਤਲਬ ਕਿ ਇੱਕ ਅੱਛਾ ਸਟਾਰਟ ਹੈ ਜਿਹੜਾ ਉਹ ਹਾਸਲ ਕਰ ਲਿਆ ਸੀਗਾ। ਪਰ ਐਨ ਮੌਕੇ ਤੇ ਹੁਣ ਇਸ ਸੰਗਠਨ ਦੇ ਵਿੱਚ ਹੀ ਕਹਿ ਲਓ ਹਫੜਾ ਦਫੜੀ ਮਚ ਗਈ ਆ। ਪਾਰਟੀ ਦੇ ਵਿੱਚ ਜਥੇਬੰਦੀ ਦੇ ਵਿੱਚ ਹੀ ਅਸਥਿਰਤਾ ਦਾ ਦੌਰ ਆ। ਇਹਨੂੰ ਹੁਣ ਠੀਕ ਕਰਨਾ, ਮੈਂ ਇੱਕ ਗੱਲ ਤੁਸੀਂ ਯਾਦ ਕਰ ਲਿਓ, ਮੈਂ ਵਾਰ-ਵਾਰ ਇਹ ਕਹਿੰਦਾ ਕਿ ਕਾਂਗਰਸ ਦਾ ਕਲੇਸ਼ ਨਹੀਂ ਮੁੱਕੇਗਾ, ਇਹ ਅਮੁੱਕ ਰਹੇਗਾ। ਬਹੁਤ ਮੁਸ਼ਕਲ ਆ ਹੁਣ ਇਸ ਸੰਕਟ ਨੂੰ ਟਾਲਣਾ, ਬਹੁਤ ਮੁਸ਼ਕਲ ਆ। ਇੱਕ ਪਾਸਿਓਂ ਟੂਪ ਨੂੰ ਪੈਂਚਰ ਲਾਓਗੇ ਨੇ, ਦੂਜੇ ਪਾਸਿਓਂ ਫੂਕ ਕੱਢ ਹੀ ਦੇਣੀ। ਸੋ ਇਹ ਹਾਲ, ਇਹ ਸੂਰਤ ਹਾਲ ਹੈ ਕਾਂਗਰਸ ਦੀ ਇਸ ਟਾਈਮ। ਕਹਿ ਲਓ ਕਿ ਪੂਰੀ ਭਗਦੜ ਮੱਚੀ ਆ। ਤ੍ਰਿਪਤਰਜਿੰਦਰ ਸਿੰਘ ਬਾਜਵਾ ਦਾ ਵੀ ਲਓ ਬਿਆਨ ਆ ਗਿਆ। ਉਹ ਕਹਿੰਦੇ ਆ ਕਿ ਦੇਖੋ ਜੀ ਗੱਲ ਇਹ ਆ ਕਿ ਹਾਈ ਕਮਾਨ ਇਸ ਮਾਮਲੇ ਨੂੰ ਦੇਖ ਰਹੀ ਹੈ। ਮੈਨੂੰ ਲੱਗਦਾ ਅਮਰਿੰਦਰ ਸਿੰਘ ਦਾ ਹੋਰ ਬਿਆਨ ਆ ਗਿਆ ਕਿ ਸਿੱਧੂ ਜੀ ਜਾਣ ਲਈ ਤਿਆਰ ਆ। ਤੇ ਉਹ ਸ਼ਾਇਦ ਇਸ ਕਰਕੇ ਵੀ ਕਿਆਪਾ ਲੱਗ ਰਿਹਾ ਰਾਜਕਰਨਵੀਰ ਸਿੰਘ ਜੀ, ਕੇਜਰੀਵਾਲ ਆ ਰਹੇ ਆ ਵਿਪਾਸਨਾ ਤੋਂ ਜਿਵੇਂ ਵਾਪਸ ਆਉਂਦੇ ਆ ਤਦ ਇੱਕ ਅੱਧੀ ਬਲੀ ਲੈ ਲੈਂਦੇ ਆ। ਐਤਕੀ ਉਹਨਾਂ ਬਲੀ ਨਹੀਂ ਲਈ ਕਿਉਂਕਿ ਕਹਿੰਦੇ ਐਤਕੀ ਸ਼ਾਇਦ ਕੋਈ ਹਸਤੀ ਲੈ ਲੈਣਗੇ, ਉਹ ਕਿਸੇ ਦੀ ਹਸਤੀ ਹੀ ਲੈ ਲੈਣਗੇ। ਇੱਧਰ ਵੀ ਜੋੜਿਆ ਜਾ ਰਿਹਾ ਅਜੇ ਭੁੱਲਿਓ ਨਾ, ਵਿਪਾਸਨਾ ਤੋਂ ਪਰਤੇ ਕਹਿੰਦੇ ਅੱਗੇ ਬਲੀ ਲੈਂਦੇ, ਐਤਕੀ ਉਹਨਾਂ ਨੇ ਬੰਦਾ ਹੀ ਲੈ ਲੈਣਾ ਕੋਈ ਨਾ ਕੋਈ CM ਕੇਸ। ਸੋ ਭਗਵੰਤ ਮਾਨ ਵੀ ਵਿਚਾਰੇ ਕਰ ਰਹੇ ਸੀਗੇ, ਫਿਰ ਉਹ ਕਿੱਧਰ ਜਾਣਗੇ? ਨਹੀਂ, ਉਹ ਦੁਖੀ ਹਿਰਦੇ ਨਾਲ ਪੋਸਟ ਕਰ ਰਹੇ, ਉਹ ਪੋਸਟਰ ਲਾਉਣਗੇ, ਉਹ ਪੋਸਟਰ ਬॉय ਬਣਨਗੇ। ਬੜੇ ਅੱਛੇ ਇਨਸਾਨ ਨੇ, ਪੋਸਟਰ ਲਾਇਆ ਕਰਨਗੇ, ਰੈਲੀਆਂ ਨੂੰ ਸੰਬੋਧਨ ਕਰਿਆ ਕਰਨਗੇ। ਦੋ ਬੜੇ ਫਿਰ ਕਲਾਕਾਰ ਤਕੜੇ ਹੋ ਜਾਣਗੇ ਜ਼ਬਰਦਸਤ। ਤੇ ਤੁਸੀਂ ਦੇਖੋ ਕੱਢ ਕੜਾਕੇ ਦੇਣਗੇ ਜਿੱਥੇ ਵੀ ਜਾਣਗੇ। ਕਰਾਊਡ ਪੁੱਲਰ ਤੇ ਐਸੇ ਹੋਣਗੇ ਕਿ ਰੈਲੀਆਂ 'ਚ ਦੇਖੋ ਇਕੱਠ ਕਿੱਦਾਂ ਹੁੰਦਾ। ਤੇ ਜਿਸ ਮੰਚ ਤੇ ਦੋਨੇ ਇਕੱਠੇ ਹੋਣਾ ਤਾਬੜ ਤੋੜ, ਤੇ ਕਿਤੇ ਕਪਲ ਸ਼ਰਮਾ ਵੀ ਆ ਜਾਵੇ ਨਾਲ, ਕਿਤੇ ਮਤਲਬ ਕਿ ਕੋਈ ਕੰਮ ਚੱਲਦੀ ਫਿਰਦੀ ਫਿਰ ਕਮੇਡੀ ਸ਼ੋਅ ਚੱਲਦੇ ਰਹਿਣਗੇ। ਹਾਂਜੀ ਹਾਂਜੀ। ਸੋ ਗੱਲ ਉਹੀ ਹੈ ਕਿ 100 ਡੇਜ਼ ਕਰੂਸ਼ਲ ਟਾਈਮ ਸੀਗਾ ਇਸ ਟਾਈਮ, ਤਾਂ ਉਲਝ ਗਿਆ ਇਸ ਸਾਰੀ ਡਰਾਮੇਬਾਜ਼ੀ 'ਚ। ਔਰ ਦੇਖੋ ਮੈਂ ਫਿਰ ਕਹਿੰਦਾ, ਲਿਟਰਲੀ ਕਹਿੰਦਾ ਕਿ ਸਾਰੀ ਖੇਡ ਜਿਹੜੀ ਹੈ ਉਹ ਮੁਫਾਦਾਂ ਦੀ ਹੈ। ਮੈਂ ਸ਼ੁਰੂ ਤੋਂ ਕਹਾਣੀ ਦੱਸ ਦਿੱਤੀ ਆ ਕਿ ਇੱਥੇ ਵਰਦੀਆਂ ਵਾਲਾ ਘੁਟਾਲਾ ਹੋਇਆ ਗਰੀਬ ਬੱਚਿਆਂ ਦਾ।
ਉਦੋਂ ਸਿੱਧੂ ਹੋਰੀ ਚੁੱਪ ਰਹੇ। ਬੀ ਘੁਟਾਲਾ ਹੋਇਆ, ਰੇਤ ਘੁਟਾਲਾ ਹੋਇਆ, ਇੱਥੇ ਕੀ ਕੁਛ ਨਹੀਂ ਹੋਇਆ ਇਸ ਸਰਕਾਰ ਦੇ ਅੰਦਰ, ਕੀ ਕੁਛ ਨਹੀਂ ਹੋਇਆ। ਸਾਰੇ ਬੁੱਲ ਸੀ ਕੇ ਬੈਠੇ ਰਹੇ। ਇੱਥੇ ਟਰਾਂਸਪੋਰਟ ਪਾਲਿਸੀ ਡਿੱਗ ਪਈ, ਕਿੰਨੇ ਮੁੰਡੇ ਮਰੇ, ਤੁਹਾਨੂੰ ਯਾਦ ਹੋਣਾ ਹੈ ਉਹ ਜਦੋਂ ਅਸੀਂ ਕਰੀਏ ਕਿ ਹੁਣ ਕਦੇ ਨਾ ਉਸ ਚੀਜ਼ ਤੇ ਅਫਸੋਸ ਵੀ ਹੁੰਦਾ, ਮੈਂ ਵੀ ਉਹਦਾ ਹਿੱਸਾ ਬਣ ਗਿਆ ਸੀ। ਲੋਕਾਂ ਨੇ ਮੈਨੂੰ ਬੜੀਆਂ ਗਾਲਾਂ ਕੱਢੀਆਂ ਸਨ, ਵਿਰੋਧ ਕਰੋ ਜਾਂ ਮਰੋ, ਤਾਂ ਉਸ ਕੰਪੇਨ ਦੇ ਵਿੱਚ ਤਾਂ ਅੱਛਾ ਕਿੰਨੇ ਮੁੰਡੇ ਮਰੇ ਸੀ ਉਦੋਂ, ਪਰ ਉਹ ਸਾਡਾ ਉੱਠਣਾ ਬਣਦਾ ਸੀ ਉਸ ਟਾਈਮ ਕਿ ਆਵਾਜ਼ ਚੱਕੀਏ ਅਸੀਂ, ਘੱਟੋ ਘੱਟ ਕੁਛ ਨਾ ਕੁਛ ਤੇ ਬੋਲੀਏ। ਤਾਂ ਉਸ ਸਮੇਂ ਦੀ ਸਿੱਧੂ ਹੋਰੀ ਕੋਈ ਨਹੀਂ ਬੋਲਿਆ ਕਾਂਗਰਸੀਆਂ ਦੇ ਵਿੱਚ। ਉਸ ਤੋਂ ਬਾਅਦ ਵੀ ਮੁੰਡੇ ਲਗਾਤਾਰ ਮਰਦੇ। ਤੁਹਾਡੀ ਜਾਣਕਾਰੀ ਲਈ ਦੱਸਾਂ, ਅੱਜ ਵੀ ਇੱਕ ਨਰਮਾ ਪੀੜਤ ਕਿਸਾਨ ਖੁਦਕੁਸ਼ੀ ਕਰ ਗਿਆ। ਕੱਲ ਵੀ ਆਪਾਂ ਗੱਲ ਕੀਤੀ ਸੀ, ਲਗਾਤਾਰ ਮਤਲਬ ਕਿ ਇੱਕ ਪਾਸੇ ਤੇ ਤੁਸੀਂ ਨਿਯੁਕਤੀ ਪੱਤਰ ਦੇਣ ਜਾ ਰਹੇ ਹੋ ਕਿਸਾਨ ਜਿਹੜੇ ਵਿਚਾਰੇ ਜਾਨ ਤੋਂ ਚਲੇ ਗਏ ਨੇ, ਜਹਾਨ ਤੋਂ ਚਲੇ ਗਏ ਨੇ, ਤਾਂ ਦੂਸਰੇ ਪਾਸੇ ਤੁਹਾਡੇ ਰਾਜ ਦੇ ਵਿੱਚ ਹੀ ਕਿਸਾਨਾਂ ਦੀ ਇੱਕ ਤਰ੍ਹਾਂ ਨਾਲ ਸਾਇਲੈਂਟ ਕਿਲਿੰਗ ਵੀ ਹੋ ਰਹੀ ਆ, ਕਿਉਂਕਿ ਤੁਹਾਡੀ ਫੇਲੀਅਰ ਆ, ਦਵਾਈ ਖਰਾਬ ਆ ਜਾਂ ਬੀ ਖਰਾਬ ਆ, ਜਾਂ ਤੁਸੀਂ ਭਰੋਸਾ ਨਹੀਂ ਲੋਕਾਂ ਦਾ ਜਿੱਤ ਪਾ ਰਹੇ, ਤੁਹਾਡੀ ਫੇਲੀਅਰ ਆ, ਨਿਜ਼ਾਮ ਦੀ ਫੇਲੀਅਰ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕੀ ਕੁਛ ਨਹੀਂ ਹੋਇਆ, ਸਕੈਮਸ ਤੋਂ ਲੈ ਕੇ ਫੇਲੀਅਰਸ ਤੱਕ ਸਭ ਕੁਝ ਹੋਇਆ, ਪਰ ਉਦੋਂ ਕੋਈ ਨਹੀਂ ਕੁਛ ਕਿਹਾ। ਜਦੋਂ ਹੁਣ ਪਤਾ ਲੱਗਿਆ ਕਿ ਥੱਲੇ ਲੋਕਾਂ 'ਚ ਜਾ ਕੇ ਵੋਟ ਫੇਰ ਮੰਗਣੀ ਆ, ਉਦੋਂ ਭਾਈ ਤੋਂ ਜ਼ਰੂਰਤ ਜਿਹੜੀ ਉਹ ਕਹਿੰਦੇ ਹੁੰਦੇ ਆ ਕਿ ਗਾਉਂ ਭਨਾਵੇ ਗਾਉਂ, ਉਹ ਹੁਣ ਜੌਂ ਭੰਨਣੇ ਸਟਾਰਟ ਕਰ ਦਿੱਤੇ ਆ ਜੀ। ਸੋ ਮਿੰਟੂ ਜੀ, ਨਿਚੋੜ ਆਪਾਂ ਇਸ ਚੀਜ਼ ਦੇ ਵਿੱਚ ਇਹ ਕੱਢ ਸਕਦੇ ਹਾਂ, ਚਲੋ ਸਿੱਧੂ ਤਾਂ ਹੁਣ ਕਿਸੇ ਦਾ ਸਕਾ ਨਹੀਂ, ਇਹ ਤਾਂ ਹੁਣ ਬਾਰ-ਬਾਰ ਉਹ ਆਪ ਹੀ ਦਿਖਾਈ ਜਾ ਰਿਹਾ, ਜਿੱਦਾਂ ਤੁਸੀਂ ਕਿਹਾ ਵੀ ਮਫਾਦਾਂ ਦੀ ਜਿਹੜੀ ਖੇਡ ਆ। ਨਿਚੋੜ ਇਹ ਆ ਵੀ ਇਸ ਪੂਰੇ ਰੌਲੇ ਗੌਲੇ 'ਚ ਕੋਈ ਇੱਧਰ ਆ ਗਿਆ, ਕੋਈ ਉੱਧਰ ਚਲਾ ਗਿਆ, ਇਹਨਾਂ ਦੇ ਰੌਲੇ ਗੌਲੇ ਦੇ ਵਿੱਚ ਲੋਕਾਂ ਦੇ ਮੁੱਦੇ ਤਾਂ ਫਿਰ ਗਾਇਬ ਹੀ ਰਹਿ ਜਾਣੇ। ਮੈਂ ਉਹੀ ਗੱਲ ਕਹਿਣਾ ਕਿ ਕਰੂਸ਼ਲ ਟਾਈਮ ਸੀਗਾ, ਇਹ ਬਹੁਤ ਕਰੂਸ਼ਲ ਟਾਈਮ ਸੀ, ਅਸੀਂ ਬਹੁਤ ਕੁਝ ਹਾਸਲ ਕਰ ਸਕਦੇ ਸੀਗੇ। ਅਸੀਂ ਤੋਂ ਭਾਵ ਕਿ ਆਪਣਾ ਪੰਜਾਬ, ਕਿਉਂਕਿ ਇਹ ਸਰਕਾਰ ਅੰਡਰ ਪ੍ਰੈਸ਼ਰ ਸੀ, ਇੱਕ ਚੀਫ ਮਿਨਿਸਟਰ ਸ਼ੁਰੂਆਤ ਅੱਛੀ ਕਰ ਰਿਹਾ ਸੀਗਾ। ਦੇਖੋ ਗੱਲ ਇਹ ਆ ਕਿ ਤੁਹਾਨੂੰ ਜੇ ਦਾਗੀਆਂ ਤੋਂ ਪ੍ਰੋਬਲਮ ਹੈ ਨਾ, ਫਿਰ ਸਵਾਲ ਇਹ ਉੱਠੇਗਾ ਕਿ ਫਿਰ ਤਾਂ ਤੁਹਾਨੂੰ ਰਾਜਨੀਤੀ 'ਚ ਨਵੀਂ ਸ਼ੁਰੂਆਤ ਕਰਨੀ ਪਊਗੀ। ਪੰਜਾਬ ਦੀ ਸੱਥ ਦੇ ਵਿਚਾਲੇ ਖੜ ਕੇ ਹੋਕਾ ਦੇਣਾ ਪਊਗਾ ਵੀ ਲਓ ਮਿੱਤਰੋ, ਆ ਜਾਓ 150 ਇਮਾਨਦਾਰ ਬੰਦਾ, ਆਪਾਂ ਤੁਰਨਾ ਆ। ਤੇ ਉਹ ਆਇਓ ਜਿਹੜੇ ਦਾ ਫਕੀਰ ਸਾਹਿਬ ਦਾ ਝੋਲਾ ਹੈ, ਉਹ ਨਹੀਂ ਕਿ ਖਾਲੀ ਝੋਲਾ ਲੈ ਕੇ ਉਹਦੇ 'ਚ ਕੱਪੜੇ ਪਾ ਕੇ ਆ ਜਾਓ। ਤੰਦੇ ਤੇ ਇਹੀ ਜਾਣ ਲੱਗੇ ਤੁਹਾਡੇ ਕੋਲ ਕੱਪੜੇ ਹੋਣੇ ਚਾਹੀਦੇ ਆ। ਫਿਰ ਕਿਉਂਕਿ ਕਾਂਗਰਸ ਦੇ ਵਿੱਚ ਜਾਂ ਅਕਾਲੀਆਂ ਦੇ ਵਿੱਚ ਤੁਹਾਨੂੰ ਵਿਦਾਗ ਚਿਹਰੇ ਲੱਭਣੇ ਬਹੁਤ ਔਖੇ ਹੋ ਜਾਣਗੇ ਸਰ। ਕੈਬਨਿਟ ਦੇ ਵਿੱਚ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਪ੍ਰੋਬਲਮ ਸੀਗੀ, ਤਾਂ ਫਿਰ ਤਾਂ ਸ਼ੁਰੂਆਤ ਹੀ ਕਾਂਗਰਸ ਛੱਡ ਦੇਣੀ ਚਾਹੀਦੀ ਸੀ। ਦੱਸੋ ਕਿਹੜੇ ਬੰਦੇ ਤੇ ਇਲਜ਼ਾਮਾਤ ਨਹੀਂ ਹੈ। ਆ ਹੁਣ ਜਿਹੜੇ ਆ ਖਜ਼ਾਨਾ ਮੰਤਰੀ, ਸੌਰੀ ਖਾਲੀ ਖਜ਼ਾਨਾ ਮੰਤਰੀ ਹੈ ਜਿਹੜੇ, ਇਹਨਾਂ ਤੇ ਆਪਣੇ ਬੰਦਿਆਂ ਨੇ ਦੋਸ਼ ਲਾਏ ਇਲਾਕੇ 'ਚ ਜੀ, ਇਹਨਾਂ ਦੀ ਸਰਪ੍ਰਸਤੀ ਹੇਠ ਆ ਹੁੰਦਾ, ਵਾਹ ਹੁੰਦਾ, ਮਾਈਨਿੰਗ ਤੱਕ ਹੁੰਦਾ। ਰਾਜਾ ਵੜਿੰਗ ਨੇ ਦੋਸ਼ ਲਾਏ, ਮਤਲਬ ਕਿ ਸਾਲਿਆਂ ਤੇ ਇਲਜ਼ਾਮ ਤਰਾਸ਼ੀ ਹੋਈ ਸੀ। ਬਹੁਤ ਕੁਛ ਹੋਇਆ ਇਸ ਸਮੇਂ ਦੇ ਦੌਰਾਨ, ਬਹੁਤ ਕੁਛ ਹੋਇਆ। ਉਹ ਸਾਰੀਆਂ ਚੀਜ਼ਾਂ ਬਰਦਾਸ਼ਤ ਕਰਕੇ ਜੇ ਤੁਸੀਂ ਅੱਜ ਇਹ ਗੱਲਾਂ ਕਰੋ ਤਾਂ ਉਹ ਠੀਕ ਨਹੀਂ ਜਾਪਦੀਆਂ। ਹਾਂ, ਮੈਂ ਵਾਕਈ ਇਸ ਚੀਜ਼ ਤੇ ਕਹਿ ਲਓ ਕਿ ਥੋੜਾ ਜਿਹਾ ਕਹਿਣਾ ਕਿ ਠੀਕ ਆ, ਇੱਕ ਹਾਲ ਦੀ ਘੜੀ ਵੀ ਕਹਿ ਲਓ ਮੌਕਾ ਬਣਾਈ ਬੈਠੇ ਕਿ ਲੋਕ ਮੁੱਦਿਆਂ ਨਾਲ ਜ਼ਰੂਰ ਜੁੜੇ ਨੇ, ਮੌਕਾ ਬਣਾਈ ਬੈਠੇ, ਇਸ ਕਰਕੇ ਇਹਨਾਂ ਦੀ ਲੜਾਈ 'ਚ ਇੱਕ ਮੌਕਾ ਜ਼ਰੂਰ ਹੈ ਕਿ ਲੋਕ ਕਹਿੰਦੇ ਕਿ ਨਹੀਂ ਯਾਰ, ਆਹ ਨਹੀਂ ਆਹ ਹੱਲ ਕਰ ਦੂਗਾ, ਆਹ ਨਹੀਂ ਆਹ ਹੱਲ ਕਰ ਦੂਗਾ। ਪਰ ਤੁਸੀਂ ਆਪ ਸੋਚੋ ਕਿੰਨੇ ਕੇਸ ਜਿਹੜੇ ਆ ਉਹ ਇਸ ਵੇਲੇ ਜ਼ੇਰੇ ਸੁਣਵਾਈ ਆ, ਉਹਦੇ ਵਾਸਤੇ ਏਜੀ ਜ਼ਰੂਰੀ ਹੁੰਦਾ। ਵਕੀਲਾਂ ਦੀ ਟੀਮ ਹੀ ਨਹੀਂ, ਤੁਹਾਡਾ ਸੈਟਅਪ ਹੀ ਨਹੀਂ ਹੋਣਾ। ਮੈਂ ਅੱਗੇ ਵੀ ਕਿਹਾ ਸੀ, ਮੈਂ ਕਿਹਾ ਮਹੀਨਾ ਡੇਢ ਮਹੀਨਾ ਤੇ ਇਹਨਾਂ ਨੇ ਲੜਕੇ ਨਾਲ ਲੰਘਾ ਦੇਣ ਤੇ ਫਿਰ ਕੀ ਰਹਿ ਜਾਏਗਾ। ਕੇਸ ਤੁਹਾਡੇ ਮਹੀਨੇ 2 ਮਹੀਨੇ 'ਚ ਨਹੀਂ ਨਿਬੜਨੇ, ਲਿਖਾ ਲਓ। ਇਹਨਾਂ ਨੇ ਲੜਨਾ ਜੇ ਗਾਂ ਜਾ ਕੇ, ਇਹਨਾਂ ਨੇ ਭੱਜਣਾ ਜੇ, ਕਿਉਂਕਿ ਜ਼ਿੰਮੇਵਾਰੀ ਤੈਅ ਕਿਸੇ ਨੇ ਨਹੀਂ ਕਰਨੀ ਕਿ ਹਾਂ ਭਾਈ ਫਲਾਣਾ ਸਾਡਾ ਜ਼ਿੰਮੇਵਾਰ ਬੰਦਾ ਹੈ। ਅਮਰਿੰਦਰ ਸਿੰਘ ਪਾਸੇ ਹੋ ਗਿਆ, ਉਹਦੇ ਬਟੇਰੇ ਬਟਾਰੇ ਭੁੰਨੇਗਾ, ਤੇ ਜੇ ਉਹਦੀ ਸੈਟਿੰਗ ਹੋ ਗਈ ਭਾਜਪਾ ਨਾਲ, ਕਿਸੇ ਰਾਜ ਭਵਨ 'ਚ ਰਾਜਪਾਲ ਬਣ ਕੇ ਨਜ਼ਾਰੇ ਲਊ, ਜਾਂ ਕਿਸਾਨਾਂ ਦਾ ਕਰਾ ਕੇ ਸਮਝੌਤਾ ਤੇ ਇੱਥੇ ਆ ਜਾਊਗਾ। ਅੱਗੇ ਪਾਣੀਆਂ ਦਾ ਰਾਖਾ ਬਣਿਆ ਸੀ, ਫਿਰ ਮੁੜ ਕੇ ਝੰਡੀ ਜੀ ਲੈ ਲੂਗਾ, ਖੇਤਾਂ ਦਾ ਰਾਖਾ ਬਣ ਜੂ। ਤੇ ਇੱਥੇ ਕਿਹਨੇ ਜ਼ਿੰਮੇਵਾਰੀ ਲੈਣੀ ਆ? ਸੁਖਜਿੰਦਰ ਸਿੰਘ ਰੰਧਾਵਾ, ਉਹ ਤੇ ਜਿਸ ਤਰ੍ਹਾਂ ਬੋਲਦਾ ਕੁੰਦਾ ਆ, ਉਹਨੇ ਤਾਂ ਕਿਸੇ ਦੀ ਗੱਲ ਸੁਣਨੀ ਨਹੀਂ ਹੁੰਦੀ। ਕੌਣ ਜ਼ਿੰਮੇਵਾਰੀ ਇਹਨਾਂ ਚੋਂ ਲਊ ਕਿਹੜਾ? ਇਹ ਭੱਜਣਗੇ, ਮੁੜ ਕੇ ਭੱਜਣਗੇ, ਸਾਰੇ ਛੱਡ ਕੇ ਭੱਜਣਗੇ। ਸੋ ਇਸ ਕਰਕੇ ਆ ਕਿ ਮੁੱਦਿਆਂ ਦੀ ਗੱਲ ਜਿਹੜੀ ਆ ਉਹ ਹੋਣੀ ਚਾਹੀਦੀ ਸੀ। ਵਾਕਿਆ ਮੈਂ ਖੁਦ ਇਸ ਚੀਜ਼ ਤੇ ਕਹਿ ਲਓ ਕਿ ਆਪਣੇ ਆਪ ਨੂੰ ਦੁਖੀ ਫੀਲ ਕਰਦਾ ਆ ਕਿ ਬੜਾ ਵਧੀਆ ਟਾਈਮ ਆਇਆ ਸੀਗਾ, ਸਾਰੀ ਟੀਮ ਇਹਨਾਂ ਦੀ ਨਵੇਂ ਸਿਰੋਂ ਬਣੀ ਸੀ,
ਸਾਰੇ ਅੰਡਰ ਪ੍ਰੈਸ਼ਰ ਸੀਗੇ ਕਿ ਅਸੀਂ ਵਧੀਆ ਪਰਫਾਰਮ ਕਰਾਂਗੇ ਤੇ ਤਾਂ ਹੀ ਲੋਕਾਂ 'ਚ ਵੜਨ ਜੋਗੇ ਹੋਵਾਂਗੇ। ਪਰ ਕੀ ਕਰੀਏ ਭਾਈ, ਇਹਨਾਂ ਦੀ ਆਪਣੀ ਖੇਡ ਹੈ ਜਿਹੜੀ ਉਹੀ ਉਹ ਖੇਲਣ ਦੀ ਆ। ਜੀ, ਜੀ। ਇਹਨਾਂ ਨੇ ਵਿਭਾਗਾਂ ਦੀ ਵੰਡ ਵੀ ਕੀਤੀ ਸੀਗੀ, ਚਾਹ ਤੇ ਵਿਚਾਰੇ ਬੇਰੰਗ ਹੀ ਰਹਿ ਗਏ ਆ। ਹਾਂਜੀ, ਰੰਗੀਆਂ ਰੰਗਾਈਆਂ ਰਹਿ ਗਈਆਂ, ਤੇਰੀ ਪੱਗ ਨਾਲ ਦੀਆਂ ਚੁੰਨੀਆਂ ਵੇ, ਕੁਛ ਨਹੀਂ ਵਟਿਆ ਗਿਆ, ਕੱਖ ਨਹੀਂ ਹੈ, ਬਸ ਖੁਸ਼ੀਆਂ ਮਨਾ ਰਹੇ ਸੀ। ਹਾਲੇ ਉੱਧਰ ਉੱਤੇ ਜਾ ਕੇ ਉਹਦੇ ਸੰਭਾਲਣ ਡਏ ਸੀਗੇ, ਕੁਰਸੀ ਤੇ ਵੀ ਮਤਲਬ ਨਹੀਂ ਕਿ ਬੈਠੇ। ਜਿਹੜੀਆਂ ਨੇਮ ਪਲੇਟਾਂ ਹੁੰਦੀਆਂ ਉਹਦੇ ਤੇ ਲਿਖਾ ਰਹੇ ਸੀਗੇ ਕਿ ਫਲਾਣਾ ਸਿੰਘ ਫਲਾਣਾ ਮੰਤਰੀ, ਫਲਾਣਾ ਸਿੰਘ ਫਲਾਣਾ ਮੰਤਰੀ। ਉਧਰੋਂ ਕਹਿੰਦੇ ਪ੍ਰਧਾਨ ਹੀ ਭੱਜ ਗਿਆ ਆਪਣਾ, ਕਰ ਲਓ ਗੱਲ। ਤੇ ਇਹ ਫਿਰ ਪ੍ਰਧਾਨ ਦੇ ਮਗਰ ਮਗਰ ਭੱਜੇ। ਵੇਰਕਾ ਕਹਿੰਦਾ ਨਹੀਂ ਨਹੀਂ ਮਨਾ ਲਾਂਗੇ, ਉਹ ਐਂ ਕਰੀ ਜਾਂਦਾ, ਉਹਨੇ ਨਹੀਂ ਨਿਬੇੜ ਲਾਂਗੇ ਨਿਬੇੜ ਲਾਂਗੇ। ਉਹ ਮੈਂ ਕਹਿੰਦਾ ਨਿਬੇੜ ਲਾਂਗੇ, ਨਿਬੇੜਨਾ ਖੇਡੀ ਮਿੱਟੀ ਆ, ਹੁਣ ਤੇ ਤੁਸੀਂ ਆਪ ਨਿਬੜਨ ਵਾਲੇ ਹੋਏ ਪਏ ਹੋ। ਸੋ ਇਹਨਾਂ ਨੇ ਮਹਿਕਮੇ ਵੰਡ ਲਏ ਸੀ। ਅੱਜ 14 ਕੁ ਮਹਿਕਮੇ ਜਿਹੜੇ ਆ ਉਹ ਇਕੱਲੇ ਚੰਨੀ ਸਾਹਿਬ ਨੇ ਰੱਖ ਲਏ। ਹੋਮ ਮਿਨਿਸਟਰੀ ਜਿਹੜੀ ਉਹ ਰੰਧਾਵੇ ਕੋਲ ਗਈ ਚਲੀ। ਇਹ ਵੀ ਰੋਣਾ ਹੈ ਨਾ ਇੱਕ। ਵੈਸੇ ਜੇ ਤੁਸੀਂ ਦੇਖੋਗੇ ਤਾਂ ਸਿੱਧੂ ਦੀ ਕੋਸ਼ਿਸ਼ ਜਾਂ ਕਹਿ ਲਓ ਕਿ ਸਿੱਧੂ ਦੀ ਸੋਚ ਤੇ ਹੀ ਰਹੀ ਹੋਏਗੀ ਨਾ ਕਿ ਹੋਮ ਇਹ ਚੰਨੀ ਸਾਹਿਬ ਕੋਲ, ਚਰਨਜੀਤ ਸਿੰਘ ਕੋਲ ਰਹੇ। ਤੇ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਕੱਲ ਨੂੰ ਚਮਕ ਗਿਆ ਕੁਛ ਕਰਕੇ, ਮੇਰੀ ਵਾਰੀ ਕਬ ਆਏਗੀ, ਇਹ ਵੀ ਰੋਣਾ ਹੈ ਨਾ। ਕਿਉਂਕਿ ਹਰੀਸ਼ ਰਾਵਤ ਨੇ ਕਹਿਤਾ ਸੀਗਾ ਸਿੱਧੂ ਫੇਸ ਹੋਏਗਾ, ਜਾਖੜ ਨੇ ਵਿਰੋਧ ਕਰ ਦਿੱਤਾ, ਫਿਰ ਕਹਿੰਦੇ ਨਹੀਂ ਦੋਨੇ ਹੀ ਹੋਣਗੇ, ਮਤਲਬ ਕਿ ਸਿੱਧੂ ਫੇਸ ਜ਼ਰੂਰ ਹੋਏਗਾ। ਪਰ ਸਿੱਧੂ ਤੇ ਚਾਹੇਗਾ ਨਾ ਕਿ ਕੋਈ ਫੇਸ ਹੋਰ ਨਾ ਚਮਕੇ, ਤਾਂ ਇਹ ਵੀ ਰੱਟਾ ਸੀਗਾ। ਇਹਨਾਂ ਚੀਜ਼ਾਂ ਦਾ ਵੀ ਰੌਲਾ ਹੈ। ਤਾਂ ਇਸ ਤਰ੍ਹਾਂ ਕਰਕੇ ਮਤਲਬ ਕਿ ਕੁਝ ਚਿਹਰੇ ਜਿਹੜੇ, ਜਿੱਦਾਂ ਰਾਜਾ ਵੜਿੰਗ ਨੂੰ ਟਰਾਂਸਪੋਰਟ ਮਿਨਿਸਟਰੀ ਮਿਲ ਗਈ ਜਿਹਦੀ ਉਹ ਚਾਹਨਾ ਰੱਖਦਾ ਸੀਗਾ, ਕੁਛ ਨੂੰ ਉਹੀ ਮਹਿਕਮੇ ਦੇ ਦਿੱਤੇ ਗਏ, ਜਿਸ ਤਰ੍ਹਾਂ ਫਾਈਨੈਂਸ ਜਿਹੜਾ ਆ ਉਹ ਚੱਲ ਗਿਆ ਮਨਪ੍ਰੀਤ ਸਿੰਘ ਬਾਦਲ ਕੋਲ ਹੀ। ਪਰ ਮੇਰੇ ਖਿਆਲ ਦੇ ਨਾਲ ਕਾਕਾ ਰਣਦੀਪ ਆ ਜਿਹੜੇ ਨਾਭੇ ਵਾਲੇ, ਉਹਨਾਂ ਨੂੰ ਮਿਲ ਗਿਆ ਐਗਰੀਕਲਚਰ ਦਾ ਕਾਫੀ ਵੱਡਾ ਮਹਿਕਮਾ, ਤੁਹਾਨੂੰ ਪਤਾ ਹੀ ਹੈ। ਸੋ ਇਸ ਤਰ੍ਹਾਂ ਮਹਿਕਮਿਆਂ ਦੀ ਵੰਡ ਹੋ ਚੁੱਕੀ ਸੀ, ਸਾਰਿਆਂ ਨੂੰ ਆਪੋ ਆਪਣੇ। ਜਿੱਦਾਂ ਪ੍ਰਗਟ ਸਿੰਘ ਨੂੰ ਬਹੁਤ ਵਧੀਆ, ਬਹੁਤ ਹੀ ਆਲਾ ਕਹਿ ਲਓ ਮੰਤਰਾਲੇ ਮਿਲੇ, ਇੱਕ ਸਟੱਡੀ, ਦੂਸਰਾ ਸਪੋਰਟਸ, ਦੇਖੋ ਕਿਤੇ ਆਲਾ, ਤੇ ਤੀਜਾ NRI ਦਾ। ਮਤਲਬ ਕਿ ਜਿਹੜਾ ਬੰਦਾ ਇਹਨਾਂ ਚੀਜ਼ਾਂ 'ਚ ਕੁਛ ਕਰਕੇ ਦਿਖਾ ਸਕਦਾ। ਹਾਲਾਂਕਿ ਮੈਂ ਕਹਿੰਦਾ ਕਿਸੇ ਵੀ ਸਿਆਸਤਦਾਨ ਦੀ ਤੇ ਪੁਲਿਸ ਵਾਲੇ ਦੀ ਗਰੰਟੀ ਤੇ ਉਤੋਂ ਹੀ ਨਾ ਕਿ ਬੱਲੇ 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 ਇਹ ਤੇ ਇਮਾਨਦਾਰ ਬੜਾ ਆ, ਇਹ ਤੇ ਜੀ ਅੱਗੇ ਐਂ ਕਰ ਦੇਣਾ ਸੀ। ਪਰ ਹਾਲ ਦੀ ਘੜੀ ਆਪਾਂ ਉਮੀਦ ਦੀ ਗੱਲ ਕਰਦੇ ਹਾਂ ਕਿ ਯਾਰ ਇਹ ਬੰਦਾ ਅੱਛਾ ਸਾਬਤ ਹੋ ਸਕਦਾ ਸੀਗਾ। ਤਾਂ ਪਰੰਤੂ ਹਾਲ ਦੀ ਘੜੀ ਕਹਿ ਲਓ ਕਿ ਹੁਣ ਸਭ ਕੁਛ ਹੈ ਜਿਹੜਾ ਗੁੜ ਗੋਬਰ ਹੋ ਗਿਆ ਜੇ ਇੱਕ ਵਾਰੀ, ਤੇ ਸਭ ਕੁਛ ਖੁਸ਼ੀਆਂ ਖਸ਼ੀਆਂ, ਜਿਵੇਂ ਬਿੱਟੂ ਕਹਿ ਹੀ ਗਿਆ, ਹੁਣ ਮੈਂ ਕੀ ਵਾਰ-ਵਾਰ ਕਹਾਂ ਕਿ ਸਾਡੇ ਤੇ ਲੱਡੂਆਂ 'ਚ ਸੁਆਹ ਪੈ ਗਈ ਆ। ਹੁਣ ਸੁਆਹ ਉਹ ਜਿਹੜੀ ਅੱਡ ਕਰਕੇ ਲੱਡੂ ਲੱਡੂ ਕਿਹਦੇ ਪੱਲੇ ਰਹਿੰਦੇ, ਸੁਆਹ ਸੁਆਹ ਕਿਹਦੇ ਪੱਲੇ ਰਹਿੰਦੀ ਆ, ਉਹ ਸਾਰਾ ਕੰਮ ਸਵਾਹਾ ਸਵਾਹਾ ਕਿਹਦਾ ਹੁੰਦਾ, ਸਵੇਰ ਤੱਕ ਸਾਫ਼ ਹੋਏਗਾ। ਜੀ, ਜੀ। ਵੇਖੋ ਸ਼ਰਦ ਪਵਾਰ ਨੇ ਤਾਂ ਆਪਣੀ ਵੱਖਰੀ ਪਾਰਟੀ ਜੀ ਬਣਾ ਲਈ ਸੀਗੀ। ਸਿੱਧੂ ਦੇ ਹੈ ਕੋਈ ਏਦਾਂ ਦਾ ਚਾਂਸ ਵੀ ਕੁਛ ਏਦਾਂ ਦਾ ਕਰ ਲੂਗਾ ਇੱਥੇ? ਨਹੀਂ, ਸ਼ਰਦ ਪਵਾਰ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਪਹਿਲਾਂ ਹੀ ਪਾਰਟੀ ਬਣਾ ਗਿਆ ਸੀ। ਉਹ ਇਹਨੂੰ ਕੱਢਿਆ ਸੀਗਾ ਕਾਂਗਰਸ ਉਦੋਂ ਕਾਂਗਰਸ ਚੋਂ। ਹਾਂਜੀ, ਤ੍ਰਿਣਮੂਲ ਵੀ ਤਾਂ ਕਾਂਗਰਸ ਦੇ ਵਿੱਚੋਂ ਨਿਕਲੀ ਹੈ ਨਾ, TMC ਵੀ ਕਾਂਗਰਸ ਚੋਂ ਨਿਕਲੀ ਆ। ਤੇ ਇਸ ਤਰ੍ਹਾਂ ਜਿਹੜੀ ਆਂਧਰਾ ਵਾਲੀ ਆ, ਉਹ ਜਿਹੜੇ ਰੈਡੀ ਬ੍ਰਦਰਸ ਨੇ, YSR ਕਾਂਗਰਸ, ਉਹ ਵੀ ਕਾਂਗਰਸ ਚੋਂ ਨਿਕਲੀ ਆ। ਕਾਂਗਰਸ ਚੋਂ ਬੜੀਆਂ ਧਾਰਾਂ ਨਿਕਲੀਆਂ ਨੇ। ਸੋ ਐਸਾ ਹੈ ਨਹੀਂ ਹੈ। ਪਰ ਮੈਂ ਮੰਨਦਾ ਕਿ ਜੇ ਤੁਸੀਂ ਕਹਿ ਲਓ ਕਿ ਸ਼ੁੱਧ ਸੋਚ ਦੇ ਨਾਲ ਖੇਡਣਾ ਆ, ਤਾਂ ਫਿਰ ਤਾਂ ਬਿਲਕੁਲ ਗੱਲ ਇਹ ਸਹੀ ਹੈ ਕਿ ਤੁਹਾਨੂੰ ਕੁਰਸੀ ਜਿਹੜੀ ਹੈ ਨਾ ਉਹਨੂੰ ਦੁੱਜ ਤੇ ਲਿਜਾਣਾ ਪਊਗਾ, ਪੰਜਾਬ ਨੂੰ ਪਹਿਲ ਤੇ ਰੱਖਣਾ ਪਊਗਾ, ਗਰਾਊਂਡ ਤੇ ਆ ਕੇ ਤੁਹਾਨੂੰ ਸਾਥ ਮੰਗਣਾ ਪਊਗਾ, ਗਰਾਊਂਡ ਤੇ ਆ ਕੇ ਤੁਹਾਨੂੰ ਏਜੰਡਾ ਰੱਖਣਾ ਪਊਗਾ। ਕੋਈ ਚੰਗੇ ਨੌਜਵਾਨ, ਵਿਜ਼ਨਰੀ ਨੌਜਵਾਨ, ਇਮਾਨਦਾਰ ਟੀਮ, ਅੱਛੇ ਬਜ਼ੁਰਗ ਜਿਹੜੇ ਤੁਹਾਡਾ ਮਾਰਗਦਰਸ਼ਨ ਬਿਹਤਰ ਕਰ ਸਕਣ, ਉਹਦੇ ਵਾਸਤੇ ਗਰਾਊਂਡ ਤੇ ਤਿਆਰੀ ਹੁੰਦੀ ਹੈ। ਰਾਜਕਰਨਵੀਰ ਸਿੰਘ ਜੀ, ਟਵਿੱਟਰ ਤੇ ਪਾਰਟੀਆਂ ਨਹੀਂ ਬਣਦੀਆਂ, YouTube ਤੇ ਪਾਰਟੀਆਂ ਨਹੀਂ ਬਣਦੀਆਂ। ਆਮ ਆਦਮੀ ਪਾਰਟੀ ਕਿਉਂ ਮਾਰ ਖਾ ਗਈ? ਤੁਸੀਂ ਦੱਸੋ ਕਿਹੜੀ ਮੂਵਮੈਂਟ ਹੈ ਜਿਹੜੀ ਨੇਪਰੇ ਚਾੜੀ ਇਹਨਾਂ ਨੇ ਗਰਾਊਂਡ ਤੇ? ਕੋਈ ਲੜਾਈ ਨਹੀਂ। ਲੜਾਈ ਸ਼ੁਰੂ ਕਰਦੇ ਤੇ ਫਿਰ ਜਾਂ ਤਾਂ ਆਪਸ ਦੇ ਵਿੱਚ ਪੜ ਜਾਂਦੇ ਜਾਂ ਹੰਬ ਜਾਂਦੇ। ਲੜਾਈ ਹੁੰਦੀ ਹੈ ਕਿਸਾਨਾਂ ਵਾਂਗੂ, ਤੁਸੀਂ ਵੇਖੋ ਹੰਬੇ ਨਹੀਂ, ਅੱਕੇ ਨਹੀਂ, ਆਪਦੇ ਸਬਰ ਸੰਤੋਖ ਦੇ ਨਾਲ ਤੁਰੇ ਜਾਂਦੇ ਆ। ਇਸ ਤਰ੍ਹਾਂ ਹੀ ਪਾਰਟੀਆਂ ਜਿਹੜੀਆਂ ਨਾ ਉਹ ਨਿਕਲਦੀਆਂ ਨੇ, ਤੁਹਾਨੂੰ ਸੰਘਰਸ਼ ਕਰਨੇ ਪੈਂਦੇ ਆ ਲੋਕਾਂ ਲਈ, ਤਦ ਜਾ ਕੇ ਲੋਕਾਂ ਦਾ ਯਕੀਨ ਵੱਜਦਾ। ਹੁਣ ਸਿੱਧੂ ਸਾਹਿਬ ਤਾਂ ਆਪਣੇ ਇਲਾਕੇ 'ਚ ਨਹੀਂ ਜਾਂਦੇ, ਸਿਧਾਂਤਵਾਦੀ ਕਿੱਡਿਆ। ਮਾਫ ਕਰਨਾ, ਮੈਂ ਦਿਲ ਨਹੀਂ ਤੋੜਨਾ ਚਾਹੁੰਦਾ। ਮੈਂ ਕਹਿੰਦਾ ਕਿ ਭਾਈ ਸਿਆਸਤਦਾਨਾਂ ਨੂੰ ਨਾ ਤੁਸੀਂ ਉਹ ਸ਼ਖਸੀ ਪੂਜਾ ਵਾਂਗੂ ਨਾ ਲੈ ਕੇ ਉਹ ਤੇ ਪੂਜਨੀਕ ਨਾ ਬਣਾਇਆ ਕਰੋ ਉਹਨਾਂ ਨੂੰ, ਕਿ ਉਹ ਪੂਜਨੀਕ ਨੇ। ਹੁਣ ਜਿੱਦਾਂ ਵੇਖੋ ਅੱਜ ਭਗਤ ਸਿੰਘ ਜੀ ਦਾ ਹੈਗਾ ਮੇਰੇ ਖਿਆਲ ਦੇ ਨਾਲ ਜਨਮ ਦਿਹਾੜਾ,
ਰਾਜ ਕਰਨਵੀਰ ਸਿੰਘ ਜੀ ਜਦੋਂ ਸਿੱਧੂ ਸੱਤਾ 'ਚ ਆਏ ਆ, ਮੰਤਰੀ ਬਣੇ ਆ, ਤੇ ਇੱਥੇ ਨਾ ਸਾਡੇ ਫਿਰੋਜ਼ਪੁਰ ਤੂੜੀ ਬਾਜ਼ਾਰ ਦੇ ਵਿੱਚ ਇੱਕ ਗੁਪਤ ਟਿਕਾਣਾ ਸੀ ਜਿੱਥੇ ਮੇਰੇ ਖਿਆਲ ਦੇ ਨਾਲ 4-5 ਮਹੀਨੇ ਕੱਟੇ ਭਗਤ ਸਿੰਘ ਹੋਰਾਂ। ਜਿਹੜੀ ਦਾੜੀ ਤੇ ਕੇਸ ਧਾਤੇ ਨਾ ਕਟਾਏ, ਜਦੋਂ ਪੁਲਿਸ ਕਾਫੀ ਲੱਭ ਰਹੀ ਸੀ, ਉਹ ਉਸੇ ਟਿਕਾਣੇ ਤੇ ਕਟਾਏ ਦੱਸੇ ਜਾਂਦੇ ਆ। ਤੇ ਉੱਥੇ ਨਿਸ਼ਾਨੇਬਾਜ਼ੀ ਸਿੱਖਿਆ ਕਰਦੇ ਸੀ, ਕਾਫੀ ਟਾਈਮ ਬਿਤਾਇਆ ਇਹਨਾਂ ਨੇ। ਸਿੱਧੂ ਇੱਥੇ ਆਇਆ ਸੀ, ਸਿੱਧੂ ਨੇ ਆਖਿਆ ਸੀ ਮੈਂ 15 ਲੱਖ ਰੁਪਈਆ ਇਹਦੀ ਸਾਂਭ ਸੰਭਾਲ ਵਾਸਤੇ ਆਪਣੀ ਜੇਬ 'ਚੋਂ ਦਿੰਦਾ। ਤੁਸੀਂ ਕਿਤੇ ਵੀ ਕੋਈ ਵੀ ਬੰਦਾ ਸਵਾਲ ਕਰ ਲਿਓ ਕਿ ਸਿੱਧੂ ਸਾਹਿਬ ਉਹ 15 ਲੱਖ ਰੁਪਈਆ ਕਿਹੜੇ ਅਕਾਊਂਟ 'ਚ ਪਾਇਆ ਸੀ। ਭਗਤ ਸਿੰਘ ਦੇ ਨਾਮ ਤੇ ਹੀ ਜਿਹੜੇ ਲੋਕ ਵੱਡੇ ਵੱਡੇ ਦਾਅਵੇ ਕਰਦੇ ਆ, ਉਹਦੇ ਨਾਮ ਤੇ ਹੀ ਕਿਸ ਤਰ੍ਹਾਂ ਛਲੀਏ ਬਣ ਜਾਂਦੇ ਆ। ਮੈਂ ਤੁਹਾਨੂੰ ਮਿਸਾਲ ਦੇ ਦਿੱਤੀ ਆ। ਓਟ ਕਰਕੇ ਸਾਲ ਵੀ ਯਾਦ ਕਰਾ ਦੇਣਾ, 2018 ਜੀ ਜਦੋਂ ਇਹ ਮੰਤਰੀ ਬਣੇ ਆ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿ ਇਮਾਨਦਾਰੀ ਰੱਖਣੀ ਪਊਗੀ ਤੁਹਾਨੂੰ, ਠੀਕ ਹੈ ਨਾ, ਸਿਧਾਂਤ ਰੱਖਣੇ ਪੈਣਗੇ। ਜੇ ਕੁਰਸੀ ਦਾ ਲਾਲਚ, ਆਕਾਂਖਿਆ ਲੈ ਕੇ, ਫਿਰ ਤੇ ਆਹੀ ਕੁਛ ਆ, ਝਗੜੇ ਝਿੜੇ ਵਾਲੀ ਰਾਜਨੀਤੀ ਚੱਲਦੀ ਰਹੇਗੀ। ਜੀ ਜੀ ਜੀ। ਤੇ ਉਦੋਂ ਜਿਹੜਾ ਕੈਪਟਨ ਜਾਂਦਾ ਸੀਗਾ ਦਿੱਲੀ ਨੂੰ, ਉਹਦੀ ਹੋ ਗਈ ਮੁਲਾਕਾਤ ਜਾਂ ਜੇ ਕਰਨੀ ਆ ਉਸਨੇ? ਨਹੀਂ ਦੇਖੋ, ਹਾਲ ਦੀ ਘੜੀ ਕਹਿ ਲਓ ਕਿ ਕੋਈ ਉਧਰੋਂ ਸਮਾਚਾਰ ਨਹੀਂ ਮਿਲਿਆ। ਦੇਰ ਸ਼ਾਮ ਉਹ ਪਹੁੰਚੇ ਹੋਏ ਸੀਗੇ ਉੱਥੇ। ਹੋ ਸਕਦਾ ਕਿ ਅੱਜ ਸ਼ਾਮ ਨੂੰ ਜਾਂ ਰਾਤ ਨੂੰ ਮਿਲਣ। ਉੱਥੋਂ ਵਾਪਸ ਵੀ ਨਹੀਂ ਆਏ, ਐਸੀ ਕੋਈ ਖਬਰ ਨਹੀਂ ਮਿਲੀ। ਤਾਂ ਕਈ ਵਾਰ ਇਹ ਹੁੰਦਾ ਨਾ ਕਿ ਹੁਣ ਦੇਖੋ ਉਹਨਾਂ ਦੇ ਭਾਈ ਬੜੇ ਰੁਝੇਵੇਂ ਆ। ਅਮਿਤ ਸ਼ਾਹ ਹੋਰੀ ਕੋਈ ਇਹ ਤਾਂ ਹੈ ਨਹੀਂ ਕਿ ਉੱਥੇ ਚੌਥਰ ਖੇਡਣ ਡਏ ਨੇ। ਉਹ ਬੜੀ ਸਾਰੀ ਇੰਡੀਆ ਦੀ ਰਾਜਨੀਤੀ ਤੇ ਸੰਭਾਲੇ ਫਿਰਦੇ। ਬਾਕੀ ਸਰਕਾਰਾਂ ਤੋੜਨ ਤਾੜਨ ਦਾ ਵੀ ਉਹਨਾਂ ਤੇ ਬੜਾ ਬੋਝ ਹੁੰਦਾ, ਘਰ ਬਥੇਰਾ ਕਰਦੇ ਨੇ। ਇਸ ਕਰਕੇ ਉਹ ਮਤਲਬ ਕਿ ਹੋ ਸਕਦਾ ਲੇਟ ਨਾਈਟ ਵੀ ਮਿਲ ਲੈਣ। ਹੋ ਸਕਦਾ ਅਮਰਿੰਦਰ ਸਿੰਘ ਲੱਤ ਤੇ ਲੱਤ ਰੱਖ ਕੇ ਉੱਥੇ ਬਹਿ ਜਾਣ 4 ਦਿਨ ਹੋਟਲ ਕੇ, ਵੇਖੀਏ ਤਮਾਸ਼ਾ ਇੱਥੇ ਕੀ ਬਣਦਾ, ਬਾਅਦ ਦੇ ਵਿੱਚ ਹੀ ਮੁਲਾਕਾਤਾਂ ਕਰ ਲਾਂਗੇ। ਵਾਕਈ ਜੀ। ਜਾਂਦੇ ਜਾਂਦੇ ਗੱਲ ਕਰ ਲਈਏ PM ਮੋਦੀ ਦੀ। US ਤੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼੍ਰੀ ਸਾਹਿਬ ਲਿਆਉਣ ਦੀ ਤਸਵੀਰ ਵਾਇਰਲ ਹੋਈ ਹੈ। ਕੀ ਹੈ ਜੀ ਇਸ ਪਿੱਛੇ ਸੱਚਾਈ? ਹਾਂਜੀ ਦੇਖੋ, ਬਿਲਕੁਲ ਤੁਸੀਂ ਵੀ ਪਤਾ ਕਰਿਓ। ਇੱਥੇ ਇੰਡੀਆ ਦੇ ਵਿੱਚ ਇੱਕ ਵਾਇਰਲ ਹੋ ਰਹੀ ਹੈ ਤਸਵੀਰ ਕਿ ਸ਼੍ਰੀ ਸਾਹਿਬ, ਜੋ ਕਿ ਇਹਨਾਂ ਨੇ ਕਥਿਤ, ਇਸਤੇਮਾਲ ਕਰਾਂਗੇ ਆਪਾਂ ਸ਼ਬਦ, ਕਿ ਕਥਿਤ ਤੌਰ ਤੇ ਦਾਅਵੇ ਦੇ ਰੂਪ ਚ ਪੇਸ਼ ਕੀਤਾ ਵਾ ਕਿ ਇਹ ਸ਼੍ਰੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ। ਤਾਂ ਇਹਦੇ ਪਿੱਛੇ ਦਾਅਵਾ ਕੀਤਾ ਜਾ ਰਿਹਾ ਕਿ ਦੇਖੋ ਜੀ, ਪ੍ਰਧਾਨ ਮੰਤਰੀ ਜਦੋਂ ਅਮਰੀਕਾ ਤੋਂ ਆਏ ਆ, ਤੇ ਆਏ ਤਾਂ ਕੀ ਖੱਟ ਕੇ, ਉਹ ਤੁਹਾਨੂੰ ਬਿਹਤਰ ਪਤਾ, ਤੁਸੀਂ ਰਿਪੋਰਟਿੰਗ ਉੱਥੋਂ ਕੀਤੀ ਹੋਣੀ ਹੈ ਕਿ 157 ਕਲਾਕ੍ਰਿਤੀਆਂ ਜਿਹੜੀਆਂ ਉਹ ਵਿਰਾਸਤੀ ਜਿਹੜੀਆਂ ਸੀਗੀਆਂ ਉਹ ਲੈ ਕੇ ਆਏ ਆ, ਤੇ ਉਹਦੇ ਵਿੱਚ ਇਹ ਗੁਰੂ ਸਾਹਿਬ ਦੀ ਸ਼੍ਰੀ ਸਾਹਿਬ ਦੀ ਆ। ਪਰ ਗੱਲ ਇਹ ਆ ਕਿ ਸੋਸ਼ਲ ਮੀਡੀਆ ਤੇ ਜਿੰਨੀ ਕੁ ਇਸ ਚੀਜ਼ ਨੂੰ ਦੇਖੀਏ ਕਿ ਫਾਰਸੀ ਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਂ ਤੇ ਜ਼ਰੂਰ ਉਕਰਿਆ ਹੋਇਆ, ਪਰ ਇਹਦੇ ਤੇ ਨਾ 18ਵੀਂ ਸਦੀ ਵੀ ਲਿਖੀ ਹੋਈ ਹੈ। 18ਵੀਂ ਸਦੀ ਲਿਖੀ ਹੋਈ ਹੈ, ਜਦ ਕਿ ਆਪਾਂ ਨੂੰ ਪਤਾ ਹੈ ਕਿ ਗੁਰੂ ਸਾਹਿਬ ਮੇਰੇ ਖਿਆਲ ਦੇ ਨਾਲ 1644 ਦੇ ਵਿੱਚ ਜੋਤੀ ਜੋਤ ਸਮਾ ਗਏ, ਮਤਲਬ ਕਿ 17ਵੀਂ ਸਦੀ ਦੇ ਅੱਧ ਤੋਂ ਪਹਿਲਾਂ। ਤਾਂ ਇਹ ਜੋ ਉਕਰੇ ਹੋਏ ਅੱਖਰ ਆ, ਇਹ 18ਵੀਂ ਸਦੀ ਦੱਸ ਰਹੇ ਆ। ਤੇ ਇਹਦਾ ਮਤਲਬ ਆ ਕਿ ਇਹ ਦਾਵਾ ਹਾਲ ਦੀ ਘੜੀ ਤਥਾ ਕਥਿਤ ਹੀ ਹੋ ਸਕਦਾ ਹੈ। ਦੂਜੀ ਗੱਲ ਆ ਕਿ SCPC ਵਾਲਿਆਂ ਨੂੰ ਚਾਹੀਦਾ ਕਿ ਛੇਤੀ ਤੋਂ ਛੇਤੀ ਇਹਦੇ ਬਾਰੇ PMO ਤੋਂ ਸਾਫ਼ ਸਫਾਈ ਲੈਣ ਜੀ। ਉਸ ਤੋਂ ਬਾਅਦ ਜੋ ਵੀ ਸਪਸ਼ਟੀਕਰਨ ਹੈ ਰੱਖਣ, ਸਾਬਤ ਕਰਨ ਕਿ ਹਾਂ ਭਾਈ ਕੀ ਗੱਲ ਹੈ। ਆਪਣੇ ਪੱਧਰ ਤੇ ਵੀ ਖੋਜ ਕਰਵਾ ਲੈਣ ਕਿ ਕੀ ਗੁਰੂ ਸਾਹਿਬ ਦੇ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਕੋਈ ਨਿਸ਼ਾਨੀਆਂ ਉੱਥੇ ਹੈ ਸਨ ਜਾਂ ਨਹੀਂ, ਤੇ ਜੇ ਹੈ ਤਾਂ ਕਿਹਦੇ ਕੋਲੋਂ ਗਈਆਂ, ਕਿਹਦੇ ਕੋਲ ਸਨ। ਸਾਰੀਆਂ ਚੀਜ਼ਾਂ ਜਿਹੜੀਆਂ ਸਪਸ਼ਟ ਹੋਣੀਆਂ ਚਾਹੀਦੀਆਂ। ਬਾਕੀ ਤੁਹਾਨੂੰ ਪਤਾ ਹੀ ਆ ਕਿ ਇੱਥੇ ਇਤਿਹਾਸ ਦੇ ਨਾਲ ਤੋੜ ਮਰੋੜਾ ਬਹੁਤ ਹੁੰਦਾ ਹੈ ਜੀ। ਵੈਸੇ ਜਦੋਂ ਰੀਸੈਂਟਲੀ ਲਾਇਬ੍ਰੇਰੀ ਦੀ ਜਿਹੜੀ ਗੱਲ ਚੱਲਦੀ ਸੀਗੀ, ਯਾਦ ਹੋਣਾ ਮਿੰਟੂ ਜੀ, ਵੀ ਉਹਦੇ ਵਿੱਚ ਵੀ ਇਹ ਗੱਲਾਂ ਸੀਗੀਆਂ ਵੀ ਬਹੁਤ ਸਾਰੀਆਂ ਚੀਜ਼ਾਂ ਬਾਹਰਲੇ ਮੁਲਕਾਂ ਦੇ ਵਿੱਚ ਕੱਢ ਦਿੱਤੀਆਂ ਗਈਆਂ ਸੀ ਜਾਂ ਕਿਸੇ ਨੂੰ ਵੇਚ ਦਿੱਤੀਆਂ ਗਈਆਂ ਸੀ। ਸੋ ਹੁਣ ਇਹ ਨਹੀਂ ਪਤਾ। ਜੀ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮਸਲਾ ਸੀਗਾ। ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜਾ ਕਿ ਉਹ ਬਹੁਤ ਕੀਮਤੀ ਸਾਹਿਤ ਸੀਗਾ, ਜਿਹੜਾ ਉਹ ਲਾਇਬ੍ਰੇਰੀ ਦਾ ਉਹ ਇਹਨਾਂ ਨੇ ਵੇਚਿਆ ਜਾਂ ਕਹਿ ਲਓ ਕਿ ਜਿੱਦਾਂ ਮਰਜ਼ੀ ਕੀਤਾ। ਪਰ ਇਹ ਚੀਜ਼ ਜਿਹੜੀ ਕਹਿ ਲਓ ਕਿ ਤਾਂ ਦੁਰਲਭ ਨਿਸ਼ਾਨੀ ਹੈ ਨਾ, ਪਰ ਇਹਦੇ ਚ ਇੱਕ ਸਦੀ ਦਾ ਫਰਕ ਆ। ਬਿਲਕੁਲ ਇੱਕ ਸਦੀ ਦਾ ਫਰਕ ਹੈ, ਦਾਅਵੇ ਦੇ ਵਿੱਚ ਕੰਟਰਾਡਿਕਸ਼ਨ ਹੈ। ਸੋ ਇਹ ਚੀਜ਼ਾਂ ਸਾਫ਼ ਹੋਣੀਆਂ ਚਾਹੀਦੀਆਂ। ਬਾਕੀ ਆਪਾਂ ਨੂੰ ਮੋਦੀ ਦਾ ਪਤਾ ਹੀ ਆ, ਝੂਠ ਬੋਲਣ ਚ ਤਾਂ ਇਹ ਸ਼ੇਰ ਹੀ ਹੈਗਾ ਆ। ਇਹ ਕਿਸੇ ਵੀ ਚੀਜ਼ ਨੂੰ ਕੁਛ ਵੀ ਬਣਾ ਦਿੰਦਾ ਹੈ। ਬੰਦੇ ਕਿੱਥੋਂ ਦੇ ਕਿੱਥੇ, ਜਿਹੜੇ ਮਰਜ਼ੀ ਤੋਂ ਜਿੱਥੋਂ ਮਰਜ਼ੀ ਜਿਹੜਾ ਉਹ ਲੈ ਜਾਂਦਾ ਹੈ। ਸੋ ਹੂ ਨੋਜ਼ ਵੀ ਕੀ ਆ। ਤੇ ਵਾਕਈ ਇਸ ਦੇ ਉੱਤੇ ਸਪਸ਼ਟੀਕਰਨ ਜ਼ਰੂਰ ਚਾਹੀਦਾ ਹੈ। ਤੇ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਕੱਲ ਨੂੰ ਫੇਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਇੱਥੇ ਹੀ ਸਰੋਤਿਓ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।